ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਜਗਵੀਰ ਸਿੰਘ ਜੀ। ਦੱਸਦੇ ਨੇ ਕੁਛ ਹੋਮ ਰੈਮਡੀਜ਼, ਉਹ ਸੁਣਦੇ ਰਹਿੰਦੇ ਨੇ। ਮੰਗਲਵਾਰ ਨੂੰ ਤੁਹਾਡੀਆਂ ਕਾਲਸ ਲੈਂਦੇ ਆ। ਮੰਗਲਵਾਰ ਨੂੰ ਤੁਸੀਂ ਕਾਲ ਕਰ ਸਕਦੇ ਹੋ 4082725200 4 ਤੋਂ 5:30 ਕੈਲੀਫੋਰਨੀਆ ਟਾਈਮ ਦੇ ਹਿਸਾਬ ਦੇ ਨਾਲ ਇਹ ਪ੍ਰੋਗਰਾਮ ਹੁੰਦਾ ਆ। ਉਸ ਦੇ ਵਿੱਚ ਤੁਸੀਂ ਕਾਲ ਕਰਕੇ ਜੇ ਕੁਛ ਵੀ ਪੁੱਛਣਾ ਪੁੱਛ ਸਕਦੇ ਆ। ਅਤੇ ਉਸ ਦੀਆਂ ਹੋਮ ਰੈਮਡੀਜ਼ ਕੁਛ ਕੁ ਅੱਜ ਦੱਸਦੇ ਨੇ, ਕੁਛ ਕੁ ਵਾਧੂ ਲੈ ਕੇ ਆਉਂਦੇ ਨੇ ਅਤੇ ਸਾਡੇ ਨਾਲ ਉਹ ਜੁੜਨਗੇ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਗੁਰਚਰਨ ਸਿੰਘ ਖਾਲਸਾ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਜੀਤ ਕੌਰ ਢੇਸੀ ਟਰਲਿਕ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਕਰਨੈਲ ਸਿੰਘ ਰੰਧਾਵਾ ਟਰਲਿਕ, ਗਰਮੀਤ ਕੌਰ ਹੈਨਫੋਰਡ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਦਲਵੀਰ ਸਿੰਘ, ਜਸਵੰਤ ਕੌਰ ਅਟਵਾਲ ਜੋ ਬਸੇਰੀ, ਬਲਜੀਤ ਸਿੰਘ, ਹਰਦੀਪ ਕੌਰ ਧੌਂਸੀ ਸੈਕਰਾਮੈਂਟੋ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਠ ਸਲਮਾ, ਜਗਤਾਰ ਸਿੰਘ ਔਲਖ ਫਰੈਜ਼ਨੋ, ਬਹਾਦਰ ਸਿੰਘ ਫਰੈਜ਼ਨੋ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋਵ, ਗੁਰਮੀਤ ਸਿੰਘ ਚੱਲੀ ਐਸਕਲੋਨ, ਕੁਲਵੰਤ ਸਿੰਘ, ਨਵਿੰਦਰ ਕੌਰ ਬੋਥਲ ਵਾਸ਼ਿੰਗਟਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਪਹਿਲਾਂ ਸਾਰਿਆਂ ਤੋਂ ਅੱਜ ਗੱਲ ਕਰਦੇ ਹੈਗੇ, ਜੇ ਕਹਿੰਦੇ ਸਿਰ ਦੇ ਵਿੱਚੋਂ ਕਰ ਹੈਗੀ, ਹਾਂਜੀ, ਉਹ ਉਹਨੇ ਨਿੰਬੂ ਦਾ ਰਸ ਲੈ ਕੇ ਵਿੱਚੋਂ ਨਿੰਬ ਦੇ ਪੱਤੇ ਘੋਲ ਕੇ ਉਹਦਾ ਪੇਸਟ ਜਿਹਾ ਬਣਾ ਲਵੇਂ ਜੀ। ਉਹ ਲਗਾਏ ਕਰੇ, ਉਹਦੇ ਨਾਲ ਆਪਣੇ ਕਰ ਹਟ ਜੂਗੀ ਉਹਨਾਂ ਦੀ। ਜਾਂ ਫਿਰ ਉਹ ਵੀ ਤਰੀਕਾ ਵਧੀਆ ਹੈਗਾ, ਨਾਰੀਅਲ ਦੇ ਤੇਲ ਦੇ ਵਿੱਚੋਂ ਆਪਣੇ ਨਿੰਬੂ ਦਾ ਰਸ ਪਾ ਕੇ ਤੇ ਮੁਸ਼ਕ ਕਪੂਰ ਪਾ ਕੇ ਉਹ ਵੀ ਲਗਾ ਸਕਦੇ ਹੈਗੇ। ਜੇ ਨਹੀਂ ਮੁਸ਼ਕ ਕਪੂਰ ਲਗਾਦਾ, ਇਕੱਲੇ ਨਾਰੀਅਲ ਦੇ ਤੇਲ ਮੈਂ ਨਿੰਬੂ ਨੂੰ ਜੋੜ ਗਈ, ਉਹ ਲਗਾ ਲਿਆ ਕਰੋ ਤੁਸੀਂ। ਇਹ ਵੀ ਵਧੀਆ ਚੀਜ਼ ਹੈਗੀ। ਫਿਰ ਨਹੀਂ ਤਾਂ ਜਿਹੜੇ ਸੁੱਕੇ ਔਲੇ ਹੁੰਦੇ ਹੈਗੇ, ਉਹਨਾਂ ਨੂੰ ਰਾਤ ਨੂੰ ਪਾਣੀ ਮੈਂ ਭਿਓ ਦੇਵੇ, ਫਿਰ ਸਵੇਰ ਨੂੰ ਉਹਨਾਂ ਗ੍ਰਾਇੰਡ ਜਿਹਾ ਕਰਕੇ ਪੇਸਟ ਬਣਾ ਲਵੇ, ਉਹਨਾਂ ਦਾ ਥੋੜ੍ਹਾ ਪਾਣੀ ਪੂਣੀ ਪਾ ਕੇ ਉਹ ਲਗਾਵੇ, ਉਹਦੇ ਨਾਲ ਆਪਣੇ ਹੋ ਜਾਂਦਾ। ਫਿਰ ਜਿਹੜੇ ਰੀਠੇ ਦੇ ਛਿਲਕੇ ਹੁੰਦੇ ਹੈਗੇ, ਉਹ ਤੁਸੀਂ ਪਾਣੀ ਮੈਂ ਭਿਓ ਕੇ ਉਹਦਾ ਸ਼ੈਂਪੂ ਜਿਹਾ ਬਣ ਜਾਊਗਾ, ਉਹ ਤੁਸੀਂ ਯੂਜ਼ ਕਰੋ, ਉਹਦੇ ਨਾਲ ਆਪਣੇ ਠੀਕ ਹੋ ਜੂਗੀ ਜਿਹੜੀ। ਨਹੀਂ ਤਾਂ ਕਾਲੀ ਮਿਰਚ ਲੈਣੀ, 1 ਕੱਪ ਦਹੀਂ ਦੇ ਵਿੱਚ 1 ਚਮਚਾ ਕਾਲੀ ਮਿਰਚ ਪਾ ਕੇ 1 ਨਿੰਬੂ ਨੂੰ ਜੋੜ ਕੇ ਉਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਉਹਦੇ ਨਾਲ ਇਹ ਸਾਰੀਆਂ ਚੀਜ਼ਾਂ ਵਧੀਆ ਚੀਜ਼। ਨਹੀਂ ਤਾਂ ਫਿਰ ਸੈਲਸ਼ੀਅਮ ਸ਼ੈਂਪੂ ਮੈਡੀਕੇਟਡ ਹੁੰਦਾ, 2.5% ਲਿਖਿਆ ਵਾ ਉਹਦੇ ਉੱਤੇ, 2.5%। ਜੀ ਉਹ ਤੁਸੀਂ ਲਗਾ ਕੇ 5-7 ਮਿੰਟ ਲਗਾ ਹੀ ਰੱਖਣਾ। ਪਹਿਲਾਂ ਬਾਲ ਗਿੱਲੇ ਕਰਕੇ ਲਗਾ ਦਿਓ, 5-7 ਮਿੰਟ ਬਾਅਦ ਨਹਾ ਲਓ। ਉਹਦੇ ਕਿਸੇ ਕਿਸਮ ਦੀ ਸਿਕਰੀ ਹੋਵੇ, ਫੁੰਸੀਆਂ ਹੋਵੇ, ਸਿਰ 'ਚ ਖਾਜ ਹੁੰਦੀ ਹੋਵੇ, ਸਾਰੀ ਉਹ ਦੂਰ ਹੋ ਜੂਗੀ। ਇਹ ਵਧੀਆ ਚੀਜ਼। ਅੱਗੇ ਕਹਿੰਦੇ ਸੀਗੇ ਜਿਹੜੇ ਆਪਣੇ ਮੂੰਹ ਵਿੰਗਾ ਹੋ ਗਿਆ, ਉੱਥੇ ਲਕਵਾ ਹੋ ਗਿਆ ਮੂੰਹ, ਜੀ ਉਹ ਤੁਸੀਂ ਲੈ ਸਕਦੇ ਹੈਗੇ। ਉਹਦੇ ਵਿੱਚੋਂ ਇੱਕ ਤਾਂ ਛੋਟੀ ਹਰੜ ਦਾ ਯੂਜ਼ ਕਰ ਸਕਦੇ ਹੈਗੇ ਤੁਸੀਂ। ਛੋਟੀ ਹਰੜ ਮੂੰਹਾਂ ਪਾ ਕੇ ਚੂਸਦੇ ਰਹੋ, ਉਹਨੂੰ ਐਂ ਵਧੀਆ ਠੀਕ ਰਹੂਗੀ। ਜਾਂ ਫਿਰ ਜਿਹੜੇ ਸੰਦ ਦੇ ਬੀਜ ਹੁੰਦੇ ਹੈਗੇ ਉੱਥੇ, ਉਹ ਤੁਸੀਂ ਆਪਣੇ 2-3 ਚਮਚੇ ਸੰਦ ਦੇ ਬੀਜ ਲੈ ਲਓ ਅਤੇ ਉਹਨੂੰ ਬਰੀਕ ਕਰਕੇ ਉਹਦੇ ਵਿੱਚੋਂ ਤੁਸੀਂ ਸ਼ਹਿਦ ਮਿਲਾ ਕੇ ਜਾਮ ਬਣਾ ਦੇਣਾ ਹੈਗਾ। ਉਹ ਤੁਸੀਂ ਉਹਨੇ 2-2 ਚਮਚੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ ਸ਼ਹਿਦ ਜਿਹਾ ਪਾ ਕੇ ਉਹ ਤੁਸੀਂ ਖਾਣ ਲੱਗ ਜੇ, ਇਹਦੇ ਨਾਲ ਵੀ ਠੀਕ ਹੋ ਜਾਊਗਾ। ਜਾਂ ਫਿਰ ਜਿਹੜਾ ਜਾਇਫਲ ਹੁੰਦਾ, ਜਾਇਫਲ ਵੀ ਤੁਸੀਂ ਮੂੰਹਾਂ ਪਾ ਕੇ ਚੂਸ ਸਕਦੇ ਹੈਗੇ। ਮੂੰਹਾਂ ਪਾ ਕੇ ਚੂਸੀ ਰੱਖਣਾ, ਚੂਸੀ ਜਾਓ, ਉਹਦੇ ਨਾਲ ਵੀ ਠੀਕ ਹੋ ਜਾਂਦਾ ਜੀ। ਅਤੇ ਉਹਨੇ ਤੁਸੀਂ ਇਹਦੇ ਵਿੱਚੋਂ ਯੂਜ਼ ਕਰ ਸਕਦੇ ਹੈਗੇ ਜਿਹੜਾ 10 ਮੂਲ ਰਿਸਟ, ਉੱਥੇ ਪੰਸਾਰੀਆਂ ਤੋਂ ਮਿਲ ਜੂਗਾ ਜੀ ਉੱਥੇ, ਉਹ ਤੁਸੀਂ ਯੂਜ਼ ਕਰ ਸਕਦੇ ਉਹਦੇ 3-4 ਚਮਚੇ, ਉਹ ਤੁਸੀਂ ਆਪਣੇ ਪੀ ਸਕਦੇ ਆ ਪਾਣੀ ਪਾ ਕੇ, ਉਹ ਵਧੀਆ ਚੀਜ਼ ਹੈਗੀ। ਫਿਰ ਇਹਦੇ ਵਿੱਚੋਂ ਤੁਸੀਂ ਮਹਾਯੋਗ ਰਾਜ ਗੂਗਲ ਦੀਆਂ ਗੋਲੀਆਂ, 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ, ਇਹ ਤੁਸੀਂ ਖਾ ਲਿਆ ਕਰੋ। ਇਹਦੇ ਨਾਲ ਵੀ ਬਲੱਡ ਦੀ ਠੀਕ ਹੋ ਜੂ, ਵਿੰਗਾ ਹੁੰਦਾ। ਬਾਕੀ ਫਿਰ ਤੁਸੀਂ ਤਿਲਾਂ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ ਇਹਦੇ ਉੱਤੇ, ਮੂੰਹ ਦੇ ਉੱਤੇ। ਜਿਸ ਤਰ੍ਹਾਂ ਮਾਲਿਸ਼ ਕਰਨੀ ਹੈ ਤਿਲਾਂ ਦੇ ਤੇਲ ਦੀ, ਉਹ ਕਰ ਲਓ। ਨਹੀਂ ਤਾਂ ਫਿਰ ਲਸਣ ਅਤੇ ਅਦਰਕ ਇਹਦੀ ਪੇਸਟ ਬਣਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ ਤੁਸੀਂ। ਅੱਛਾ, ਫਿਰ ਇਹਦੇ ਵਿੱਚੋਂ ਲਸਣ ਵੀ ਤੁਹਾਨੂੰ ਠੀਕ ਰਹੂਗਾ, ਜਿਹਦੇ ਨਾਲ ਲਕਵਾ ਹੋ ਜਾਂਦਾ। ਦੁੱਧ ਦੇ ਵਿੱਚ ਉਬਾਲ ਕੇ ਲਸਣ, ਉਹ ਤੁਸੀਂ ਦੁੱਧ ਪੀ ਸਕਦੇ ਹੈਗੇ। ਨਹੀਂ ਤਾਂ ਆਪਣੇ ਉਹੀ ਸਵੇਰ ਨੂੰ ਜਿਸ ਤਰ੍ਹਾਂ ਲਸਣ ਦੀ ਕਲੀ, ਉਹਦੇ ਛੋਟੀ ਜਿਹੀ ਕਲੀ ਲੈ ਕੇ ਲਸਣ ਦੀ, ਉਹ ਤੁਸੀਂ ਆਪਣੇ 1 ਕਲੀ ਰੋਜ਼ ਖਾਣ ਲਾ ਜਾਓ। ਇਹ ਵੀ ਆਪਣੇ ਜਿਸ ਤਰ੍ਹਾਂ ਠੀਕ ਹੋ ਜੂਗਾ। ਇਹ ਟਰਾਈ ਕਰਕੇ ਦੇਖ ਲਓ ਜੀ, ਵਧੀਆ ਚੀਜ਼ ਹੈਗੀ ਮੂੰਹ ਦੇ ਲਕਵੇ ਵਾਸਤੇ। ਅੱਗੇ ਚੱਲਦੇ ਹੈਗੇ ਆਪਾਂ, ਜਿਹੜੇ ਕਹਿੰਦੇ ਸੀਗੇ ਉਹਨੇ ਪਸੀਨਾ ਜ਼ਿਆਦਾ ਆਉਂਦਾ ਹੈਗਾ ਪੈਰਾਂ ਨੂੰ, ਉਹ ਤਾਂ ਉਹਨੇ ਔਲੇ ਦਾ ਚੂਰਨ, ਜੇ ਬੋਡੀ ਕਿੱਥੇ ਪਸੀਨਾ ਆਉਂਦਾ ਹੋਵੇ, ਉਹਦੇ ਵਿੱਚੋਂ ਤੁਸੀਂ ਔਲਾ ਯੂਜ਼ ਕਰੋ ਜ਼ਿਆਦਾ। ਨਹੀਂ ਤਾਂ 1 ਚਮਚਾ ਔਲੇ ਦਾ ਪਾਊਡਰ ਲੈ ਕੇ, 1 ਚਮਚਾ ਸ਼ਹਿਦ ਲੈ ਕੇ ਉਹ ਤੁਸੀਂ ਉਹਨੇ ਖਾ ਲਓ, ਜਾਂ ਔਲੇ ਦਾ ਜ਼ਿਆਦਾ ਯੂਜ਼ ਕਰੋ।
ਉਹਦੇ ਨਾਲ ਆਪਣੇ ਠੀਕ ਹੋ ਜਾਂਦਾ ਜੀ। ਜਿਹੜੇ ਪੈਰਾਂ 'ਚ ਖਾਂਦਾ ਉਹਨਾਂ ਨੂੰ ਗਰਮੀ ਠੰਡ ਔਲੇ ਦਾ ਜੂਸ ਪੀ ਸਕਦੇ ਹੈਗੇ। ਔਲੇ ਦਾ ਜੂਸ ਤੁਸੀਂ ਆਪਣੇ 5-6 ਚਮਚੇ ਬਥੇਰੇ ਹੈਗੇ, 5-6 ਚਮਚੇ ਪਾਣੀ ਨਾਲ ਘੋਲ ਕੇ ਤੁਸੀਂ ਆਪਣੇ ਉਹ ਪੀ ਲਿਓ। ਇੱਕ ਗਲਾਸ ਪਾਣੀ ਦਿਨ 1-2 ਵਾਰੀ ਪੀ ਲਿਆ, ਚੱਲ ਬਥੇਰਾ। ਇੱਕ ਸਵੇਰ ਨੂੰ ਇੱਕ ਸ਼ਾਮ ਨੂੰ ਗਲਾ ਠੀਕ ਰਹਿੰਦਾ ਹੈਗਾ। ਜਿਹੜੇ ਕਹਿੰਦੇ ਤੇ ਉਲਟੀਆਂ ਲੱਗੀਆਂ ਹੋਈਆਂ ਹੈਗੀਆਂ, ਉਹ ਤੁਸੀਂ ਉਲਟੀਆਂ ਵਾਲੇ ਤਾਂ ਮਲੱਠੀ ਲੈ ਸਕਦੇ ਹੈਗੇ। ਉਹਦੇ ਨਾਲ ਉਲਟੀ ਬੰਦ ਹੋ ਜਾਂਦੀ। ਮਲੱਠੀ ਲੈ ਤੇ ਅੱਧਾ ਚਮਚਾ 1 ਚਮਚਾ ਮਲੱਠੀ ਤੁਸੀਂ ਉਹਨੇ ਲੈ ਲਓ। ਫਿਰ ਉਲਟੀ ਵਾਲੇ ਧਨੀਆ, ਸੁੰਡ ਤੇ ਨਾਗਰ ਮੋਥਾ ਤੇ ਮਿਸ਼ਰੀ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ ਤੇ 1 ਚਮਚੇ ਦੀ ਚਾਹ ਜੀ ਬਣਾ ਕੇ ਆਪਣੇ ਪੀ ਲਓ। ਇਹਦੇ ਨਾਲ ਵੀ ਉਲਟੀਆਂ ਬੰਦ ਹੋ ਜਾਂਦੀਆਂ। ਜਾਂ ਫਿਰ ਤੁਸੀਂ ਆਪਣੇ 1 ਚਮਚੇ ਤੁਸੀਂ ਅਦਰਕ ਦਾ ਰਸ ਲੈਣਾ ਹੈਗਾ, ਥੋੜ੍ਹੀ ਵਿੱਚ ਨੂਣ ਪਾ ਕੇ ਤੇ ਵਿੱਚ ਤੁਸੀਂ ਨਿੰਬੂ ਨਿਚੋੜ ਸਕਦੇ ਹੈਗੇ। ਜਾਂ ਪੁਦੀਨੇ ਦੇ ਪੱਤਿਆਂ ਦਾ ਰਸ ਜਾਂ ਪੁਦੀਨੇ ਦੀ ਚਟਨੀ ਬਣਾ ਕੇ ਭਾਵੇਂ ਵਿੱਚ ਘੋਲੋ 1 ਗਲਾਸ ਪਾਣੀ ਮੈਂ ਪਾ ਕੇ, ਸ਼ੱਕਰ ਪਾ ਕੇ ਥੋੜ੍ਹੀ, ਉਹ ਤੁਸੀਂ ਪੀ ਸਕਦੇ ਹੈਗੇ ਇਹਦੇ ਵਿੱਚ। ਫਿਰ ਧਨੀਆ ਜਿਹੜਾ ਹਰਾ ਹੁੰਦਾ ਤੁਸੀਂ ਦਹੀਂ ਕੌਲੀ ਪਾ ਕੇ ਉਹ ਖਾ ਲਓ। ਉਹਦੇ ਨਾਲ ਵੀ ਆਪਣੇ ਠੀਕ ਹੋ ਜਾਂਦੀ ਜੇ ਉਲਟੀ। ਫਿਰ ਪਿਆਜ਼ ਦੇ ਰਸ ਦੇ ਵਿੱਚ ਤੁਸੀਂ ਨਿੰਬੂ ਨਿਚੋੜ ਕੇ ਉਹ ਪੀ ਸਕਦੇ ਹੈਗੇ। 4-5 ਚਮਚੇ ਪਿਆਜ਼ ਦਾ ਰਸ ਲੈ ਕੇ ਨਿੰਬੂ ਨਿਚੋੜ ਕੇ ਉਹ ਪੀ ਲਓ। ਇਹ ਵੀ ਜੇ ਹਾਜਮੇ ਕਰਕੇ ਥਾਰੇ ਉਲਟੀ ਆਉਂਦੀ ਹੈਗੀ, ਢਿੱਡ ਠੀਕ ਨਹੀਂ ਹੁੰਦਾ, ਉਹਦੇ ਨਾਲ ਠੀਕ ਹੋ ਜਾਊਗਾ ਸਾਰਾ ਉਲਟੀਆਂ ਦਾ ਕੰਮ। ਨਹੀਂ ਤਾਂ ਤੁਸੀਂ ਚੌਲਾਂ ਦੀ ਪਿੱਛ ਦੇ ਵਿੱਚ ਵੀ ਨਿੰਬੂ ਨਿਚੋੜ ਕੇ ਪੀ ਸਕਦੇ ਹਾਂ, ਉਹ ਵੀ ਵਧੀਆ ਚੀਜ਼। ਜਿਹੜੇ ਆਪਣੇ ਗੋਡਿਆਂ ਦਾ ਦਰਦ ਪੁੱਛਦੇ ਸੀਗੇ ਆਪਣੇ ਪਿਛਲੇ ਵੀਕ ਦੇ, ਪਿਛਲੇ ਵੀਕ ਜਿਹੜੇ ਰਹਿ ਗਏ ਸੀਗੇ ਉਹਦੇ ਦੱਸਦਾ ਤੁਹਾਨੂੰ ਪਹਿਲਾਂ। ਗੋਡਿਆਂ ਦੇ ਦਰਦ ਦੇ ਵਿੱਚ ਤੁਸੀਂ ਸਾਲਮ 50, ਸਾਲਮ ਮਿਸ਼ਰੀ, ਸਫੇਦ ਮੁਸਲੀ, ਇਹ ਬਰਾਬਰ ਲੈ ਕੇ ਚਮਚੇ ਦਾ ਭਾਵੇਂ ਤੁਸੀਂ ਚੌਥਾ ਹੀ ਸਟਾਰਟ ਕਰ ਦਿਓ। 6 ਵੀਕਾਂ ਲਗਾਤਾਰ ਖਾ ਲਓ, ਗੋਡਿਆਂ ਦਾ ਦਰਦ ਠੀਕ ਹੋ ਜਾਂਦਾ ਜੀ। ਮੈਂ ਆਪ ਆਪਣੇ ਵਾਸਤੇ ਯੂਜ਼ ਕਰਿਆ ਸੀਗਾ। 5-6 ਵੀਕਾਂ ਖਾਧਾ ਮੈਂ, ਮੁੜ ਕੇ ਨਹੀਂ ਹੋਇਆ ਜੀ। 2-3 ਸਾਲ ਹੋ ਗਏ। ਪਹਿਲਾਂ ਇੱਕ ਗੋਡੇ ਮੈਂ ਸਟਾਰਟ ਲੱਗਿਆ ਸੀਗਾ ਉਹਨਾਂ ਨੂੰ ਮੇਰੇ, ਹੁਣ ਤੱਕ ਤਾਂ ਠੀਕ ਹੈ ਜੀ। ਇਹ ਪੱਕੀ ਦਵਾਈ ਹੈਗੀ। ਨਹੀਂ ਤਾਂ ਫਿਰ ਤੁਸੀਂ ਹਾਲੋਂ ਲੈ ਸਕਦੇ ਹੈਗੇ। ਹਾਲੋਂ, ਕਲੌਂਜੀ, ਮੇਥੀ, ਅਜਵਾਇਣ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈ ਕੇ ਤੁਸੀਂ ਇਹਦੇ ਵਿੱਚੋਂ ਅੱਧਾ ਚਮਚਾ ਤੁਸੀਂ ਆਪਣੇ ਕੋਸੇ ਪਾਣੀ ਨਾਲ ਲੈਣਾ। ਜਿਨ੍ਹਾਂ ਦੇ ਬੋਡੀ ਮਾ ਦਰਦ ਹੁੰਦਾ, ਗੋਡਿਆਂ ਮਾ ਦਰਦ ਹੁੰਦਾ, ਕੋਈ ਵੀ ਕਿੱਥੇ ਹੁੰਦਾ, ਉਹ ਉਹਨੇ ਕੋਸੇ ਜਿਹੇ ਪਾਣੀ ਦਾ ਯੂਜ਼ ਕਰੇ। ਜਾਂ ਰੂਮ ਟੈਂਪਰੇਚਰ ਦਾ ਜੇ ਨਹੀਂ ਕੋਸਾ ਪੀ ਹੁੰਦਾ ਤਾਂ ਫਰਿੱਜ ਦੇ ਪਾਣੀ ਦਾ ਨਾ ਯੂਜ਼ ਕਰੇ। ਜਿੰਨਾ ਠੰਡਾ ਤੁਸੀਂ ਆਪਣੇ ਯੂਜ਼ ਕਰੋਗੇ ਉਨਾ ਹੀ ਆਪਣੇ ਕੰਮ ਖਰਾਬ ਹੋਊਗਾ ਸਾਰਾ। ਜਿਸ ਤਰ੍ਹਾਂ ਆਪਾਂ ਠੰਡੇ ਪੱਤੇ ਪੀ ਲੈਂਦੇ ਹਾਂ, ਇਹਨੇ ਕੋਸੇ ਪਾਣੀ ਦੇ ਯੂਜ਼ ਕਰੇ, ਉਹ ਵਧੀਆ ਚੀਜ਼। ਫਿਰ ਤੁਸੀਂ ਆਪਣੇ ਇਹਦੇ ਵਿੱਚੋਂ ਲੈ ਸਕਦੇ ਹੈਗੇ ਜਿਹੜਾ ਐਲੋਵੀਰਾ ਹੁੰਦਾ, 1 ਇੰਚ 1.5 ਇੰਚ ਦਾ ਟੁਕੜਾ, ਥੋੜ੍ਹਾ ਜਿਹਾ ਘੀ ਗਰਮ ਕਰਕੇ ਕੱਟ ਲਓ ਭਾਵੇਂ ਉਹਨੂੰ ਪੀਸ ਨੂੰ, ਥੋੜ੍ਹਾ ਜਿਹਾ ਨੂਣ ਪਾ ਕੇ ਆਪਣੇ ਖਾ ਲਿਆ ਕਰੋ, ਉਹ ਵੀ ਵਧੀਆ ਚੀਜ਼ ਹੈ। ਫਿਰ ਉਹਨੇ ਨਾਗਰ ਮੋਥਾ ਇਹ ਬਣਿਆ ਬਣਾਇਆ ਮਿਲ ਜਾਂਦਾ ਜੀ ਸਟੋਰ 'ਚੋਂ, ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਤੁਸੀਂ ਇਹ ਲੈ ਲਿਆ ਕਰੋ। ਇਹਦਾ ਪਾਊਡਰ ਸ਼ੇਪ ਵਿੱਚ ਮਿਲ ਜਾਂਦਾ ਹੈ ਉੱਥੇ ਸਟੋਰ 'ਚ। ਅੱਛਾ, ਫਿਰ ਸੁੰਡ ਤੇ ਅਨਾਦਾਨਾ, ਕਾਲੀ ਮਿਰਚ, ਸੇਂਦਾ ਨੂਣ, ਬਾਇਬਡਿੰਗ, ਇਹ ਚੀਜ਼ਾਂ ਸਾਰੀਆਂ ਲੈ ਕੇ 1 ਚਮਚਾ ਤੁਸੀਂ ਇਹਦਾ ਯੂਜ਼ ਕਰ ਸਕਦੇ ਹੈਗੇ। ਬਰਾਬਰ ਲੈਣੀਆਂ ਸਾਰੀਆਂ ਚੀਜ਼ਾਂ। ਫਿਰ ਯੋਗਰਾਜ ਗੂਗਲ ਵੀ ਇਹਦੇ ਵਿੱਚ ਚੰਗੀ ਰਹਿੰਦੀ ਹੈਗੀ, ਉਹ ਤੁਸੀਂ ਲੈ ਸਕਦੇ। ਫਿਰ ਅਸ਼ਵਗੰਧਾ ਤੇ ਸੁੰਡ, ਇਹ ਬਰਾਬਰ ਲੈ ਕੇ ਤੁਸੀਂ 1 ਚਮਚਾ ਇਹ ਤੁਸੀਂ ਲੈ ਸਕਦੇ ਹੈਗੇ। ਫਿਰ ਔਲੇ ਦੇ ਰਸ ਦੇ ਵਿੱਚ ਤੁਸੀਂ 1 ਚਮਚਾ ਸ਼ਹਿਦ ਮਿਲਾ ਕੇ ਇਹ ਤੁਸੀਂ ਲੈ ਲਿਆ ਕਰੋ। ਇਹ ਵੀ ਬਲੱਡ ਸਰਕੂਲੇਸ਼ਨ ਵਾਸਤੇ ਇਹ ਵੀ ਵਧੀਆ ਚੀਜ਼ ਹੈਗੀ। ਜਿਹਨਾਂ ਦਾ ਮੂੰਹ ਵਿੰਗਾ ਹੋਇਆ ਵਾ ਹੈਗਾ, ਔਲੇ ਦੇ ਰਸ ਦੇ ਵਿੱਚੋਂ ਤੁਸੀਂ ਸ਼ਹਿਦ ਮਿਲਾ ਕੇ ਇਹ ਦੇਣ ਲੱਗ ਜਾਓ, ਇਹ ਵੀ ਬਹੁਤ ਵਧੀਆ ਚੀਜ਼ ਰਹੂਗੀ ਉਹਨਾਂ ਨੂੰ ਜੀ। ਹਾਂ, ਸ਼ਹਿਦ ਬਹੁਤ ਵਧੀਆ ਚੀਜ਼ ਹੈ। ਜਿਹਨਾਂ ਨੂੰ ਆਪਣੇ ਅਧਰੰਗ ਹੋ ਜਾਂਦਾ, ਬਹੁਤ ਵਧੀਆ ਚੀਜ਼ ਕੰਮ ਕਰਦਾ ਜੀ ਸ਼ਹਿਦ ਉਹਦੇ ਵਿੱਚੋਂ। ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ। ਅੱਗੇ ਕਿਡਨੀਆਂ ਦਾ ਪੁੱਛਦੇ ਸੀ, ਕਿਡਨੀ ਵੀ ਕਮਜ਼ੋਰ ਹੈਗੀਆਂ, ਕੀ ਕਰਨਾ ਚਾਹੀਦਾ ਉਹਦਾ। ਜਿਹੜਾ ਬਾਥੂ ਹੁੰਦਾ ਜੀ, ਬਾਥੂ, ਉਹਦਾ ਰਸ ਤੁਸੀਂ ਲੈਣਾ, ਕੱਢ ਲਓ। ਜਿਸ ਤਰ੍ਹਾਂ ਅੱਧਾ ਕੱਪ ਸਮਝ ਲਓ ਬਾਥੂ ਦਾ ਰਸ ਕੱਢ ਲੈਣਾ, ਬਲੈਂਡਰ ਵਾਂਗ ਪਾ ਕੇ, ਜੂਸਰ ਵਾਂਗ ਪਾ ਕੇ ਨਿਕਲੇ ਆਊਗਾ ਜੀ ਵਧੀਆ ਬਾਥੂ ਦੇ ਪੱਤੇ ਤੋੜ ਕੇ। ਉਹ ਫਿਰ ਵਿੱਚੋਂ ਤੁਸੀਂ ਉਹਦੇ ਵਿੱਚ ਔਲਿਆਂ ਦਾ 5-6 ਚਮਚੇ ਤੁਸੀਂ ਔਲਿਆਂ ਦਾ ਰਸ ਮਿਲਾ ਲੈਣਾ। 1 ਚੁਟਕੀ ਤੁਸੀਂ ਸੁੰਡ ਮਿਲਾ ਲੈਣੀ ਹੈਗੀ। ਇਹ ਪੀਓ, ਇਹਦੇ ਨਾਲ ਸਾਡੀਆਂ ਕਿਡਨੀਆਂ ਜਿਹੜੀਆਂ ਕਮਜ਼ੋਰ ਐ ਠੀਕ ਹੋ ਜੂਗੀਆਂ ਜੀ ਇਹਦੇ ਨਾਲ। ਅੱਛਾ, ਫਿਰ ਇਹਦੇ ਵਿੱਚੋਂ ਤੁਸੀਂ ਤਾਂ ਨਹੀਂ ਆਪਣੇ, ਇਹ ਤਾਂ ਇੰਡੀਆ ਵਾਲਾ ਇਲਾਜ ਹੈਗਾ। ਜੇ ਮਹਿੰਦੀ ਦੇ ਪੱਤੇ ਹੁੰਦੇ ਜੀ, ਉਹ ਆਪਣੇ ਥੋੜ੍ਹੇ ਜਿਹੇ ਪੱਤੇ ਲੈ ਕੇ 1 ਕਿਲੋ ਪਾਣੀ ਮੈਂ ਉਬਾਲ ਲਵੇਂ, ਉਹ ਇਹਨੂੰ ਉਬਾਲੀ ਜਾਣਾ, ਜਾਂ 1 ਕੱਪ ਰਹਿ ਜਾਵੇ ਉਹ ਪੀ ਲੈ ਕਰੇ। ਹਫ਼ਤਾ ਕੁ ਪੀ ਕੇ ਦੇਖੋ, ਇਹਦੇ ਨਾਲ ਆਪਣੇ ਸਾਰੇ ਕਿਡਨੀਆਂ ਠੀਕ ਹੋ ਜਾਂਦੀਆਂ ਇਹਦੇ ਨਾਲ। ਫਿਰ ਮੂਲੀ ਦੇ ਪੱਤਿਆਂ ਦਾ ਪਾਣੀ ਤੁਸੀਂ ਕੱਢ ਕੇ ਪੀ ਸਕਦੇ ਹੈਗੇ, ਉਹ ਵਧੀਆ ਚੀਜ਼ ਹੈਗੀ। ਫਿਰ ਧਨੀਆ ਉਬਾਲ ਕੇ ਪੀ ਸਕਦੇ ਹੈਗੇ, ਛੱਲੀਆਂ ਉਬਾਲ ਕੇ, ਛੱਲੀਆਂ ਦੇ ਬਾਲ ਉਹ ਪੀ ਸਕਦੇ ਹੈਗੇ। ਫਿਰ ਜੌਂ ਤੁਸੀਂ ਯੂਜ਼ ਕਰ ਸਕਦੇ, ਜੌਂ ਭਿਓ ਕੇ 1 ਮੁੱਠੀ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖ ਦੇ, ਉਹ ਤੁਸੀਂ ਯੂਜ਼ ਕਰ ਸਕਦੇ ਹੈਗੇ ਉਹਦੇ ਵਿੱਚੋਂ। ਇਹ ਨਹੀਂ ਤਾਂ ਜੌਂ ਖਾ ਲੈਣਾ ਹੈਗਾ, ਕਲਮੀ ਸ਼ੋਰਾ ਤੇ ਪਖੜਾ, ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ ਜੀ। ਜੌਂ ਖਾਰ, ਕਲਮੀ ਸ਼ੋਰਾ ਤੇ ਪਖੜਾ, ਇਹਦਾ ਅੱਧਾ ਚਮਚਾ ਤੁਸੀਂ ਲੈਣਾ ਹੈਗਾ, ਇਹ ਤੁਸੀਂ ਲੈ ਸਕਦੇ ਹੈਗੇ। ਇਹਦੇ ਵਿੱਚੋਂ ਫਿਰ ਤੁਸੀਂ ਉਹ ਲੈ ਸਕਦੇ
ਓਲੀਵ ਆਇਲ ਵੀ ਚੰਗਾ ਰਹੂਗਾ ਜੀ ਇਹਦੇ ਵਿੱਚੋਂ। ਜੇ ਕਿਡਨੀ ਸਟੋਨ ਹੈਗੀ ਪੀਣਾ ਆ? ਹਾਂਜੀ, ਕਿਡਨੀ ਸਟੋਨ ਹੈ ਜਿਨ੍ਹਾਂ ਦੇ, ਉਹ ਵੀ ਪੁੱਛਦੇ ਕਿਡਨੀ ਸੀਗੇ। ਸਟੋਨ, ਹਾਂਜੀ ਹਾਂਜੀ, ਉਹ ਵਿੱਚੋਂ ਤੁਸੀਂ ਓਲੀਵ ਆਇਲ ਲੈ ਕੇ 5-6 ਚਮਚੇ ਓਲੀਵ ਆਇਲ ਦਾ, ਅਤੇ ਉਹਦੇ ਵਿੱਚੋਂ ਲਾਈਮ ਜੂਸ ਮਿਲਾ ਕੇ, ਨਿੰਬੂ ਦਾ ਜੂਸ ਮਿਲਾ ਕੇ ਉਹ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਪੀਓ ਜੀ। ਇਹ ਆਪਣੇ ਕਿਡਨੀ ਸਟੋਨ ਵਾਸਤੇ ਵਧੀਆ ਚੀਜ਼ ਰਹੂਗੀ। ਅੱਛਾ ਜੀ, ਫਿਰ ਕਿਡਨੀ ਵਾਸਤੇ, ਇਕੱਲੀ ਕਿਡਨੀ ਵਾਸਤੇ ਜਿਹਨਾਂ ਦੀ ਕਿਡਨੀ ਦੀ ਪ੍ਰੋਬਲਮ ਹੈ, ਡਾਇਲਿਸਿਸ ਦੇ ਹੈਗੇ ਜਾਂ ਉਹ ਹੈ, ਉਹ ਫਿਰ ਛੋਟੀਆਂ ਇਲਾਇਚੀਆਂ ਜਿਹੜੀਆਂ ਹੁੰਦੀਆਂ 10 ਛੋਟੀ ਇਲਾਇਚੀਆਂ ਲੈ ਲੈਣੀਆਂ, ਉਹਨਾਂ ਦੇ ਬੀਜ, ਅਤੇ 20 ਤਰਬੂਜ ਦੇ ਬੀਜ, ਇਹਨਾਂ ਨੂੰ ਆਪਣੇ ਕੁੱਟ ਕੇ, ਜੇ ਛਿਲਕਿਆਂ ਵਾਲਾ ਹੀ ਮਿਲ ਜਾਵੇ ਭਾਵੇਂ, ਇਸ ਨੋ ਪ੍ਰੋਬਲਮ। ਤਰਬੂਜ ਦੇ ਬੀਜ ਜਿਹੜੇ ਨਹੀਂ ਤੁਹਾਨੂੰ ਕੱਢੇ ਕਢਾਏ ਮਿਲਦੇ, ਛਿਲਕਿਆਂ ਵਾਲੇ ਲੈ ਲਓ 20 ਬੀਜ ਉਹ, ਅਤੇ 10 ਛੋਟੀਆਂ ਇਲਾਇਚੀਆਂ, ਇਹਨਾਂ ਨੂੰ ਕੁੱਟ ਕੇ 1 ਕੱਪ ਦੁੱਧ ਦਾ ਲੈਣਾ, 1 ਕੱਪ ਪਾਣੀ ਦਾ ਲੈਣਾ, ਅਤੇ ਇਹ ਜਿਹੜੇ ਬੀਜ ਹੋਣਗੇ ਕੁੱਟ ਕੇ ਵਿੱਚੋਂ ਪਾ ਦੇਣੇ ਹੈਗੇ। ਜਦ ਉਹਨੂੰ ਅੱਗ 'ਤੇ ਧਰ ਦੇਣਾ, ਜਦ 1 ਕੱਪ ਰਹਿ ਗਿਆ ਉਹ ਆਪਣੇ ਤੁਸੀਂ ਪੀ ਲਓ, ਛਾਣ ਕੇ ਪੀ ਲਓ, ਭੁਣ ਕੇ, ਜੇ ਛਿੱਲਕ ਜੇ ਹੋਵੇ ਨਿਕਲ ਜਾਵੇ, ਉਹ ਪੀਓ। ਇਹਦੇ ਨਾਲ ਵੀ ਆਪਣੇ ਕਿਡਨੀ ਨੂੰ ਤੁਹਾਨੂੰ ਚੰਗਾ ਫਰਕ ਪਊਗਾ ਜੀ ਇਹਦੇ ਨਾਲ। ਜਾਂ ਫਿਰ ਜੀਰਾ ਵੀ ਚੰਗਾ ਰਹੂਗਾ ਜੀ ਇਹਦੇ ਵਿੱਚੋਂ, ਜਿਹਨਾਂ ਇਕੱਲਾ ਜੀਰਾ ਹੁੰਦਾ ਉਹਨੂੰ ਰੋਸਟ ਕਰਕੇ 1 ਚਮਚਾ ਤੁਸੀਂ ਆਪਣੇ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਅੱਧਾ ਕਰ ਲਓ, ਅੱਧਾ ਸਵੇਰ ਨੂੰ, ਅੱਧਾ ਸ਼ਾਮ ਨੂੰ। ਇਹ ਵੀ ਕਿਡਨੀ ਵਾਸਤੇ ਹੀ ਵਧੀਆ ਚੀਜ਼ ਹੈਗੀ, ਲੀਵਰ ਵਾਲਿਆਂ ਵਾਸਤੇ ਹੀ ਵਧੀਆ ਚੀਜ਼ ਹੈ, ਜਿਹਨਾਂ ਦਾ ਲੀਵਰ ਖਰਾਬ ਹੈ, ਜਿਨ੍ਹਾਂ ਦੇ ਹਰਨੀਆਂ ਹੁੰਦਾ ਉਹ ਵੀ ਆਪਣੇ ਯੂਜ਼ ਕਰ ਸਕਦੇ ਜੀ, ਜਾਂ ਟੈਸਟੀਕਲ ਮਾ ਪੇਨ ਹੁੰਦੀ ਹੋਵੇ ਉਹ ਵੀ ਆਪਣੇ ਯੂਜ਼ ਕਰ ਸਕਦੇ ਹੈਗੇ। ਇਹ ਨੁਕਸਾ 3-4 ਬਿਮਾਰੀਆਂ ਵਾਸਤੇ ਵਧੀਆ ਚੀਜ਼ ਹੈਗੀ, ਗਲੇ ਹਰੇਕ ਘਰ 'ਚ ਪਿਆ ਹੈਗਾ ਇਹ। ਫਿਰ ਆਪਣੇ ਤੁਸੀਂ ਗਾਜਰ ਦਾ ਜੂਸ ਵੀ ਇਹਦੇ ਵਿੱਚ ਚੰਗਾ ਰਹੂਗਾ ਜੀ। ਗਾਜਰ ਦੇ ਜੂਸ ਦੇ ਵਿੱਚ 1 ਗਲਾਸ ਲੈ ਲਓ, ਜਾਂ ਜਿੰਨਾ ਕੁ ਪੀਣਾ ਹੈਗਾ ਤੁਸੀਂ, ਉਹਦੇ ਵਿੱਚ ਅੱਧਾ ਨਿੰਬੂ ਨਿਚੋੜ ਕੇ ਤੁਸੀਂ ਆਪਣੇ ਪੀਣਾ ਹੈਗਾ ਜੀ। ਇਹ ਵੀ ਕਿਡਨੀ ਵਾਸਤੇ ਵਧੀਆ ਚੀਜ਼ ਰਹਿੰਦੀ ਹੈਗੀ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਪੈਰਾਂ ਨੂੰ ਪਸੀਨੇ ਵਾਸਤੇ ਇੱਕ ਇਲਾਜ ਹੋ ਰਿਹਾ ਜੀ ਆਪਣੇ, ਜਿਹੜੇ ਸੁੱਕੇ ਔਲੇ ਹੁੰਦੇ ਜੀ, ਇਹਨਾਂ ਨੂੰ ਉਬਾਲ ਕੇ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਪਾਣੀ ਆਪਣੇ ਉਬਾਲ ਲੈਣਾ ਚੰਗਾ, ਉੱਥੇ ਜਾਂ ਠੰਡਾ ਜਿਹਾ ਹੋ ਗਿਆ, ਜਾਂ ਉਹ ਰਾਤ ਨੂੰ ਪਾਣੀ ਭਿਓ ਕੇ ਰੱਖ ਦਿਓ ਭਾਵੇਂ, ਉਹ ਤੁਸੀਂ ਆਪਣੇ ਪਾਣੀ ਪੀਣਾ ਵੀ ਹੈਗਾ ਗੱਲ। ਇਹ ਵੀ ਚੰਗੀ ਰਹੂਗੀ ਤੁਹਾਨੂੰ। ਜਾਂ ਫਿਰ ਜਿਹੜੇ ਅੰਬ ਦੇ ਗੁਠਲੀ ਦੇ ਵਿੱਚੋਂ ਗੁਠਲੀ ਹੁੰਦੀ ਹੈ, ਉਹਨੂੰ ਪੀਹ ਕੇ ਉਹਦਾ ਪੇਸਟ ਜਿਹਾ ਬਣਾ ਲਏ, ਉਹਦੀ ਮਾਲਿਸ਼ ਕਰੇ ਪੈਰਾਂ 'ਤੇ ਉੱਤੇ, ਉਹਦੇ ਨਾਲ ਵੀ ਪੈਰਾਂ 'ਚ ਜਿਹੜਾ ਪਸੀਨਾ ਉਹਨੇ ਠੀਕ ਹੋ ਜਾਵੇ। ਜਿਹੜੇ ਬੁਖਾਰ ਕਹਿੰਦੇ ਸੀਗੇ ਬੁਖਾਰ ਨਹੀਂ ਲੈਂਦਾ ਹੈਗਾ, ਉਹਨੇ ਪਾਈਨਐਪਲ ਦਾ ਜੂਸ ਆਪਣੇ ਲੈ ਸਕਦੇ ਹੈ ਜੀ, ਸ਼ਹਿਦ ਪਾ ਕੇ, ਉਹ ਦਿਨ ਮੈਂ 2-3 ਵਾਰੀ ਪੀਲੇ ਕਰੇ ਹੈਗੇ। ਫਿਰ ਇਹਦੇ ਵਿੱਚ ਤੁਸੀਂ ਲੈ ਸਕਦੇ ਹੈਗੇ ਮਹਾਸੁਦਰਸ਼ਨ ਚੂਰਨ, ਇਹ ਤੁਸੀਂ ਆਪਣੇ ਕਿਸੇ ਕਿਸਮ ਦਾ ਬੁਖਾਰ ਹੋਵੇ ਇਹਦੇ ਵਿੱਚੋਂ ਤੁਸੀਂ ਯੂਜ਼ ਕਰ ਸਕਦੇ ਹੋ। ਜਿਹੜਾ ਬੁਖਾਰ ਉਤਰਦਾ ਵੀ ਨਾ ਹੋਵੇ, ਵੀ ਉਤਰਦਾ ਹੀ ਨਹੀਂ ਹੈ ਬੁਖਾਰ, ਉਹਦੇ ਵਿੱਚੋਂ ਤੁਹਾਨੂੰ ਵਧੀਆ ਕੰਮ ਕਰੂਗਾ ਜੀ। 1 ਚਮਚਾ ਤੁਸੀਂ ਆਪਣੇ ਲੈ ਕਰੋ ਇਹ। ਫਿਰ ਇਹਦੇ ਵਿੱਚ ਤੁਸੀਂ ਬੁਖਾਰ ਵਾਲੇ ਲੈ ਸਕਦੇ ਹੈਗੇ ਨਿੰਬ ਦੇ ਪੱਤੇ ਲੈ ਲਏ ਥੋੜ੍ਹੇ ਆਪਣੇ, ਅਤੇ 8-10 ਕਾਲੀਆਂ ਮਿਰਚਾਂ, 3-4 ਨਿੰਬ ਦੇ ਪੱਤੇ ਲੈ ਲਏ, 8-10 ਕਾਲੀਆਂ ਮਿਰਚਾਂ, ਇਹਨਾਂ ਦੀ ਚਾਹ ਬਣਾ ਕੇ ਪੀਣ ਲੱਗ ਜਾਓ, ਇਹ ਵੀ ਬੁਖਾਰ ਨੂੰ ਲਾ ਦਿੰਦੀਆਂ ਹੈਗੀਆਂ। ਫਿਰ 2 ਲੌਂਗ, 8-10, 5-7 ਕਾਲੀਆਂ ਮਿਰਚਾਂ, ਥੋੜ੍ਹੀ ਜਿਹੀ ਆਪਣੇ ਜੇ ਸੁੱਕੀ ਤੁਲਸੀ ਦਾ 1 ਚਮਚਾ ਪਾ ਦਿਓ, ਜੇ ਹਰੀ ਘਰ ਹੈਗੀ ਤਾਰੇ ਤਾਂ ਉਹਨੇ 5-10 ਪੱਤੇ ਤੋੜ ਕੇ ਉਹਦੀ ਚਾਹ ਬਣਾ ਕੇ ਪੀਣ ਲੱਗ ਜਾਓ। ਇਹ ਵੀ ਬੁਖਾਰ ਵਾਸਤੇ ਵਧੀਆ ਚੀਜ਼ ਰਹੂਗੀ ਸਾਨੂੰ। ਜੇ ਨਹੀਂ ਤਾਂ ਕਿਸੇ ਕਿਸਮ ਦੀ ਦਵਾਈ 'ਤੇ ਨਹੀਂ ਬੁਖਾਰ ਉਤਰਦਾ, ਮਹਾਸੁਦਰਸ਼ਨ ਚੂਰਨ ਉਹਨੇ ਵਧੀਆ ਚੀਜ਼ ਹੈਗੀ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਸਰੀਰ ਦੇ ਉੱਤੇ ਗੱਠਾਂ ਪਈਆਂ ਵੀ ਹੈਗੀਆਂ, ਕੱਲ੍ਹ ਪੁੱਛਦੇ ਸੀਗੇ, ਬਸ ਉਹ ਤੁਸੀਂ ਆਪਣੇ ਇੱਕ ਪੋਖਰ ਮੂਲ ਮਿਲਦਾ ਜੀ, ਪੋਖਰ ਮੂਲ, ਉਹਦਾ ਉਹਨੇ ਪੀਸ ਕੇ ਉਹਨੂੰ ਵੈਸਲੀਨ ਦੇ ਵਿੱਚ ਆਪਣੇ ਮਿਕਸ ਕਰਕੇ ਅੰਦਾਜ਼ੇ ਨਾਲ ਆਪਣੇ ਮੱਲਮ ਜੀ ਬਣਾ ਲੈਣੀ ਹੈਗੀ ਉਹਦੀ, ਉਹ ਤੁਸੀਂ ਆਪਣੇ ਲਗਾਓ ਇਹਦੇ ਉੱਤੇ। ਇਹਦੇ ਨਾਲ ਤੇਰੀ ਗੰਢਾਂ ਜਿਹੜੀਆਂ ਬੈਠ ਜਾਣਗੀਆਂ ਥੱਲੇ, ਗਲੇ 'ਚ ਪਿੰਡੇ ਕੋਈ ਆਪਣੇ ਗੱਠ-ਗੁੱਠ ਹੋਵੇ, ਇਹਦੇ ਵਿੱਚ ਤੁਸੀਂ ਆਪਣੇ ਕਪਾਲ ਭਾਤੀ ਜਿਹੜਾ ਆਸਣ ਕਰਦੇ ਹੈਗੇ ਉਹ ਤੁਸੀਂ ਕਰੋ, ਇਹਦੇ ਨਾਲ ਵੀ ਫਰਕ ਪੈ ਜਾਂਦਾ ਹੈਗਾ ਜੀ। ਜਿਹੜੇ ਸੈੱਲ ਕਹਿੰਦੇ ਸੀਗੇ ਵਾਈਟ ਸੈੱਲ, ਉਹ ਅਸ਼ਵਗੰਧਾ ਵਧੀ ਚੀਜ਼ ਠੀਕ ਰਹੂਗੀ ਇਹਦੇ ਵਿੱਚੋਂ। ਅਸ਼ਵਗੰਧਾ ਤੁਸੀਂ ਲਾਓ, ਉਹਦੇ ਨਾਲ ਸੈੱਲਾਂ ਦੀ ਇੰਪਰੂਵਮੈਂਟ ਹੋ ਜਾਂਦੀ ਹੈਗੀ। ਜਾਂ ਫਿਰ ਜਿਹੜਾ ਤੁਸੀਂ ਆਪਣੇ ਕਣਕ ਦਾ ਜੂਸ ਸਟੋਰਾਂ 'ਚ ਮਿਲੇ ਜਾਂਦਾ ਹੈਗਾ, ਜੂਸਰ ਸਟੋਰਾਂ 'ਚ, ਵੀਟ ਜੂਸ ਜਿਹਨਾਂ ਨੂੰ ਕਹਿੰਦੇ ਹੈਗੇ, ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਨਹੀਂ ਮਿਲਦਾ ਤਾਂ ਆਪਣੇ ਘਰੇ ਤੁਸੀਂ ਕਣਕ ਬੀਜ ਕੇ, ਜਾਂ 6 ਇੰਚ ਦੀ ਹੋ ਗਈ ਉੱਚੀ, ਉਹ ਆਪਣੇ ਰੋਜ਼ ਭਾਵੇਂ 5-4 ਚਮਚੇ ਹੀ ਪੀ ਲਓ, 3-4 ਚਮਚੇ ਹੀ ਬਹੁਤ ਹੈ। ਇਹਦੇ ਨਾਲ ਚਾਹੇ ਜਿਹੜੇ ਮਰਜ਼ੀ ਰੈੱਡ ਸੈੱਲ ਹੋਵੇ, ਵਾਈਟ ਸੈੱਲ ਹੋਵੇ, ਗਲੇ ਫਰੀ ਇਲਾਜ ਹੈਗਾ ਇਹ ਪੀਓ, ਇਹਦੇ ਨਾਲ ਆਪਣੇ ਸਾਰੇ ਸੈੱਲ ਜਿਹੜੇ ਵਧਣ ਲੱਗ ਜਾਂਦੇ। ਅੱਛਾ ਜੀ, ਗਟੋਲੀਆਂ ਵਾਲੇ ਉਹ ਹਲਦੀ ਵੀ ਯੂਜ਼ ਕਰ ਸਕਦੇ ਨੇ, ਜਿਹਨਾਂ ਦੇ ਪਿੰਡੇ ਦੇ ਰਸੌਲੀਆਂ ਗਟੋਲੀਆਂ ਹੋਈਆਂ ਹੈਗੀਆਂ, ਉਹ 1 ਚਮਚਾ ਤੁਸੀਂ ਹਲਦੀ ਦਾ ਦੁੱਧ ਪਾ ਕੇ ਉਹਨੇ ਪੀਲੇ ਕਰੋ, ਉਹ ਵੀ ਵਧੀਆ ਚੀਜ਼ ਹੈਗੀ। ਕਪਾਲ ਭਾਤੀ ਕਰੋ। ਤੇ ਦਵਾਈ ਜਿਹੜੇ ਪੁੱਛਦੇ ਸੀਗੇ ਉਹਨੇ ਅਲਸਰ ਵਾਸਤੇ ਪੁੱਛਦੇ ਸੀਗੇ, ਉਹ ਤਾਂ ਤੁਸੀਂ ਉਹਨੇ ਔਲਿਆਂ ਦਾ ਜੂਸ 3-4 ਚਮਚੇ ਔਲਿਆਂ ਦਾ ਜੂਸ, 1 ਚਮਚਾ ਸ਼ਹਿਦ, ਇਹ ਮਿਲਾ ਕੇ ਤੁਸੀਂ ਆਪਣੇ ਰੋਜ਼ ਪੀਣਾ ਹੈ।
ਰੋਟੀ ਖਾਣੇ ਤੋਂ ਬਾਅਦ ਤੁਸੀਂ ਸੰਤਰਾ ਆਪਣੇ ਖਾਣਾ ਹੈਗਾ ਰੋਜ਼। ਅੱਛਾ, ਫਿਰ ਨਹੀਂ ਤਾਂ 2 ਛੋਟੀਆਂ ਹਾੜਾਂ, ਜਿਹੜੀ ਕਾਲੀਆਂ ਹਾੜਾਂ ਹੁੰਦੀਆਂ ਜਾਂ ਜੰਗ ਹੜ ਵੀ ਉਹਨੂੰ ਕਹਿੰਦੇ ਹੈਗੇ, ਤੇ 4 ਮਣਕੇ ਇਹਦੀ ਆਪਣੇ ਚਟਨੀ ਜੀ ਬਣਾ ਕੇ ਤੁਸੀਂ ਆਪਣੇ ਖਾ ਸਕਦੇ ਹੈਗੇ। ਫਿਰ ਕੇਲੇ ਇਹਦੇ ਵਿੱਚੋਂ ਚੰਗੇ ਰਹਿੰਦੇ, ਕੇਲਾ ਤੁਸੀਂ ਖਾ ਸਕਦੇ ਹੈਗੇ। ਅੱਛਾ, ਇਹਦੇ ਵਿੱਚੋਂ ਫਿਰ ਅਲਸਰ ਵਾਸਤੇ ਲੈ ਸਕਦੇ ਹੈਗੇ ਤੁਸੀਂ ਔਲਿਆਂ ਦਾ ਚੂਰਨ ਲੈਣਾ 1 ਚਮਚਾ, ਸੁੰਡ ਅੱਧਾ ਚਮਚਾ, ਜੀਰਾ ਅੱਧਾ ਚਮਚਾ, ਮਿਸ਼ਰੀ 1 ਚਮਚਾ। ਇਹ ਤੁਸੀਂ ਬਣਾ ਲਓ, ਅੱਧਾ ਸਵੇਰ ਨੂੰ ਖਾ ਲਿਆ, ਅੱਧਾ ਸ਼ਾਮ ਨੂੰ ਖਾ ਲਿਆ ਕਰੋ। ਇਹਦੇ ਵਿੱਚ ਇਹ ਵੀ ਅਲਸਰ ਵਾਸਤੇ ਵਧੀਆ ਚੀਜ਼ ਰਹਿੰਦੀ ਹੈਗੀ। ਅੱਛਾ, ਫਿਰ ਤੁਸੀਂ ਆਪਣੇ ਐਪਲ ਸਾਈਡਰ ਵਿਨੀਗਰ ਵੀ ਆਪਣੇ ਠੀਕ ਰਹਿੰਦਾ ਇਹਦੇ ਵਿੱਚੋਂ ਜੀ। ਇਹਦੇ ਉਹ ਤੁਸੀਂ ਆਪਣੇ ਪਾਣੀ ਮਾ ਘੋਲ ਕੇ 1 ਚਮਚਾ ਤੁਸੀਂ ਆਪਣੇ ਉਹ ਲੈ ਸਕਦੇ ਹੈ। ਜਾਂ ਫਿਰ ਤੁਸੀਂ ਉਹਨੇ ਲੈ ਸਕਦੇ ਹੈਗੇ ਕਾਲੀ ਮਿਰਚਾਂ ਤੇ ਵੱਡੀ ਇਲਾਇਚੀ, ਸੁੰਡ, ਜਵੈਨ, ਜੀਰਾ, ਹਿੰਗ, ਜੈਫਲ, ਦਾਲਚੀਨੀ, ਲੌਂਗ, ਇਹ ਜਿੰਨੇ ਵੀ ਗਰਮ ਮਸਾਲਿਆਂ ਵਿੱਚ ਚੀਜ਼ਾਂ ਪੈਂਦੀਆਂ ਹੈਗੀਆਂ ਸਾਰੀਆਂ ਇਹ ਵੀ ਤੁਸੀਂ ਆਪਣੇ ਲੈ ਸਕਦੇ ਹੈਗੇ। ਚਮਚਾ ਅੱਧਾ ਚਮਚਾ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਪਾਨ ਦੇ ਜਿਹੜੇ ਪੱਤੇ ਹੁੰਦੇ ਆ, ਪਾਨ ਦਾ ਪੱਤਾ 1 ਪੱਤਾ ਲੈ ਕੇ ਤੁਸੀਂ ਚੱਬ ਕੇ ਖਾ ਲਓ, ਉਹ ਵੀ ਆਪਣੇ ਵਧੀਆ ਚੀਜ਼ ਰਹੂਗਾ ਜੀ ਇਹਦੇ ਵਾਸਤੇ, ਅਲਸਰ ਵਾਸਤੇ। ਫਿਰ ਕੱਚੇ ਕੇਲੇ ਦੀ ਸਬਜ਼ੀ ਵਧੀਆ ਰਹਿੰਦੀ ਹੈਗੀ, ਉਹ ਤੁਸੀਂ ਆਪਣੇ ਖਾ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਕੱਚੇ ਕੇਲੇ ਦੇ ਵਿੱਚੋਂ ਤੁਲਸੀ ਦਾ ਉਹਨੂੰ ਮੈਸ਼ ਕਰਕੇ 2 ਚਮਚੇ ਤੁਲਸੀ ਦਾ ਰਸ ਪਾ ਕੇ ਵਿੱਚੋਂ ਉਹ ਤੁਸੀਂ ਐਂ ਖਾ ਸਕਦੇ ਹੈਗੇ। ਫਿਰ ਸਤੀ ਸਬਗੋਲ ਜਿਹੜਾ ਹੁੰਦਾ ਉਹ ਵਧੀਆ ਚੀਜ਼ ਹੈ ਇਹਦੇ ਵਿੱਚ ਅਲਸਰ ਵਾਸਤੇ, ਸਾਰਿਆਂ ਤੋਂ ਐਨ ਵਧੀਆ ਚੀਜ਼ ਹੈਗੀ। ਇਹ ਤੁਸੀਂ ਆਪਣੇ ਲੈ ਸਕਦੇ। ਭਾਵੇਂ ਅਨਾਰ ਦੇ ਜੂਸ ਮਾ ਤੁਸੀਂ ਆਪਣੇ 2 ਚਮਚੇ ਮਿਕਸ ਕਰਕੇ ਇਹ ਸਵੇਰ ਸਾਂਝ ਖਾ ਲਿਆ ਕਰੋ, ਐਨ ਥੋੜਾ ਅਲਸਰ ਵਧੀਆ ਆਪਣੇ ਠੀਕ ਹੋ ਜੂਗਾ ਜੀ। ਇਹਦੇ ਨਾਲ ਫਿਰ ਅੱਗੇ ਕੋਲੈਸਟਰੋਲ ਵਾਲੇ ਵਾਸਤੇ ਜਿਹੜੇ ਪੁੱਛਦੇ ਸੀਗੇ, ਉਹ ਤਾਂ ਦਾਲਚੀਨੀ ਕਲੌਂਜੀ ਵਾਲਾ ਵਧੀਆ ਨੁਸਖਾ ਹੈਗਾ ਜੀ, ਉਹੀ ਵਰਤੀ ਚੱਲੋ। ਮੈਂ ਤਾਂ ਐਂ ਕਰਦਾ ਹੁੰਦਾ ਜੀ, ਮੈਂ ਤਾਂ ਆਪ ਬਣਾਈਆਂ ਵੀ ਗੋਲੀਆਂ ਇਹ ਘਰ ਬਣਾ ਕੇ ਰੱਖ ਲਈਆਂ, ਚੂਸ ਲਈ ਦੀਆਂ। ਇਹਦੇ ਦਾਲਚੀਨੀ ਲੈ ਲਈ 50 ਗ੍ਰਾਮ, ਕਲੌਂਜੀ 50 ਗ੍ਰਾਮ ਲੈ ਲਈ, ਤੇ ਵਿੱਚੋਂ ਸ਼ਹਿਦ ਪਾ ਕੇ ਜਿਸ ਤਰ੍ਹਾਂ ਵੱਡੀਆਂ ਗੋਲੀਆਂ ਜਾਂ ਬਟਲੀਆਂ ਇਹਦੀਆਂ ਮੰਨੇ, ਜਿਸ ਤਰ੍ਹਾਂ ਉਹਨੇ ਕਾਬਲੀ ਛੋਲੇ ਦੇ ਦਾਣੇ ਜਿੰਨੀਆਂ ਹੁੰਦੀਆਂ ਐਡੀਆਂ ਗੋਲੀਆਂ ਵੱਟ ਲੀਆਂ। ਉਹਨੇ 1 ਗੋਲੀ ਸਵੇਰ ਨੂੰ ਖਾ ਲਓ, 1 ਗੋਲੀ ਸ਼ਾਮ ਨੂੰ ਮੂੰਹ ਪਾ ਕੇ ਚੂਸੀ ਚਲੋ, ਪਤਾ ਵੀ ਨਹੀਂ ਲੱਗਦਾ ਵੀ ਦਵਾਈ ਖਾ ਰਹੇ ਹੈਗਾ। ਉਹਨੇ ਮੂੰਹ ਵੀ ਟੇਸਟ ਹੋ ਜਾਂਦਾ, ਗਲੇ ਫਰੈਸ਼ ਸਾਰਾ ਹੋ ਜਾਂਦਾ ਮੂੰਹ ਇਹਦੇ ਨਾਲ। ਉਹ ਤੁਸੀਂ ਉਹਨੇ ਲੈ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਪਿਆਜ਼ ਤੇ ਲਸਣ, ਨਿੰਬੂ, ਇਹਦਾ ਤੁਸੀਂ ਜ਼ਿਆਦਾ ਯੂਜ਼ ਕਰੋ ਇਹਦੇ ਵਿੱਚ। ਫਿਰ ਓਮੇਗਾ 3 ਵੀ ਵਧੀਆ ਚੀਜ਼ ਹੈ ਇਹਦੇ ਵਿੱਚ। ਓਮੇਗਾ 3 ਤੁਸੀਂ ਆਪਣੇ ਹੁਣ ਤਾਂ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ, ਇੱਥੇ ਆਮ ਕਾਊਂਟਰ 'ਤੇ ਹੀ ਮਿਲ ਜਾਂਦੀ ਹੈ ਇਹ। ਅਦਰਕ, ਲਸਣ ਤੇ ਹਲਦੀ ਦੀ ਇਹਦੀ ਚਟਨੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ। ਅਨਾਰ ਦਾ ਜੂਸ ਪੀ ਸਕਦੇ ਹੈਗੇ। ਫਿਰ ਕਾਲੇ ਛੋਲੇ ਜਿਹੜੇ ਹੁੰਦੇ ਆ, ਭੁੰਨੇ ਵੇ ਕਾਲੇ ਛੋਲੇ, ਉਹ ਵੀ ਖਾ ਲਿਆ ਕਰੋ 2 ਮੁੱਠੀਆਂ। ਉਹਦੇ ਨਾਲ ਕੋਲੈਸਟਰੋਲ ਐਨ ਠੀਕ ਹੋ ਜਾਂਦਾ ਜੀ। ਇਹਦੇ ਨਾਲ ਔਲੇ ਦਾ ਵੀ ਬਹੁਤ ਵਧੀਆ ਰਹਿੰਦਾ ਜੀ ਕੋਲੈਸਟਰੋਲ ਵਾਸਤੇ। ਔਲੇ ਦਾ ਜੂਸ ਪੀਓ ਤੁਸੀਂ, ਔਲੇ ਦਾ ਪਾਊਡਰ ਲੈ ਲਓ, ਜਿਸ ਤਰ੍ਹਾਂ ਤੁਹਾਨੂੰ ਜਿਹੜੀ ਸ਼ੇਪ ਮਾ ਮਿਲਦਾ ਉਹ ਤੁਸੀਂ ਖਾਓ, ਐਨ ਬਹੁਤ ਵਧੀਆ ਚੀਜ਼ ਹੈ ਜੀ, ਐਨ ਘੱਟ ਜੂਗਾ ਸਾਰਾ। ਫਿਰ ਮੇਥੀ ਇਹਦੇ ਵਿੱਚ ਚੰਗੀ ਰਹਿੰਦੀ, ਮੇਥੇ ਚਾਹੇ ਮੇਥੀ ਮਿਲ ਜਾਵੇ ਚਾਹੇ ਮੇਥੇ ਮਿਲ ਜਾਵੇ, 1 ਚਮਚਾ ਰਾਤ ਨੂੰ ਭਿਓ ਕੇ ਰੱਖ ਲਓ, ਸਵੇਰ ਨੂੰ ਉਬਾਲ ਲਓ ਉਹਨਾਂ ਨੂੰ ਥੋੜ੍ਹਾ ਜਿਹਾ, ਜੇ ਉਬਾਲਣਾ ਤਾਂ ਉਹਦਾ ਪਾਣੀ ਪੀ ਲਓ ਤੇ ਆਪਣੇ ਮੇਥੇ ਖਾ ਲਓ, ਇਹ ਵਧੀਆ ਚੀਜ਼ ਹੈਗੀ। ਫਿਰ ਅਰਜਨ ਪਾਊਡਰ ਤੁਹਾਨੂੰ ਇਹ ਮਿਲ ਜਾਂਦਾ ਹੈਗਾ, ਅਰਜੁਨਾ ਦਾ ਕੈਪਸੂਲ ਵੀ ਮਿਲ ਜੂਗੇ ਤੁਹਾਨੂੰ, ਇਹ ਗੋਲੀਆਂ। ਨਹੀਂ ਤਾਂ ਅਰਜੁਨਾ ਪਾਊਡਰ ਤਾਂ ਆਮ ਪਿਆ ਹੀ ਹੈ ਸਟੋਰਾਂ 'ਚ, ਉਹ ਤੁਸੀਂ 1 ਚਮਚੇ ਦਾ ਆਪਣੇ ਯੂਜ਼ ਕਰਨ ਲਾ ਜਾਓ ਰੋਜ਼। ਗਲੇ ਤੁਹਾਡੇ ਦਿਲ ਵਾਸਤੇ ਵਧੀਆ ਹੈਗਾ, ਗਲੇ ਕੋਲੈਸਟਰੋਲ ਵਾਸਤੇ ਵਧੀਆ ਹੈਗਾ, ਗੁੱਡ ਚੀਜ਼ ਹੈਗੀ। ਫਿਰ ਇਹਦੇ ਵਿੱਚ ਮੈਂ ਤੁਸੀਂ ਆਪਣੇ ਲੈ ਸਕਦੇ ਹੈਗੇ ਇਸ ਗੋਲ ਦੱਸਿਆ ਸਾਨੂੰ, ਔਲਾ, ਪੱਤ ਗੋਭੀ, ਫਿਰ ਨਾਰੀਅਲ ਦਾ ਪਾਣੀ ਇਹ ਲੈ ਸਕਦੇ। ਪੇਠੇ ਦਾ ਜੂਸ, ਪੇਠਾ ਹੁੰਦਾ ਜੀ ਜਿਹਦੀ ਮਠਿਆਈ ਬਣਾਉਂਦੇ ਹੁੰਦੇ ਆਪਾਂ, ਉਹ ਜੂਸ ਪੀਣ ਲਾ ਜਾਓ। ਲੌਕੀ ਦਾ ਜੂਸ ਪੀਣ ਲਾ ਜਾਓ। ਇਹ ਸਾਰੀਆਂ ਗਾਜਰਾਂ, ਇਹ ਸਾਰੀਆਂ ਵਧੀਆ ਚੀਜ਼ਾਂ ਜੀ ਆਪਣੇ ਇਹਦੇ ਵਾਸਤੇ। ਮਲੱਠੀ ਵਧੀਆ ਹੈਗੀ, ਮਲੱਠੀ ਲੈਣ ਲਾ ਜਾਓ ਤੁਸੀਂ, ਅੱਧਾ ਚਮਚਾ ਮਲੱਠੀ ਦਾ ਲੈ ਲਿਆ ਕਰੋ, ਉਹ ਵੀ ਆਪਣੇ ਵਧੀਆ ਰਹਿੰਦੀ ਕੋਲੈਸਟਰੋਲ। ਫਿਰ ਸੁੱਕੇ ਧਨੀਏ ਦੀ ਤੁਸੀਂ ਚਾਹ ਬਣਾ ਕੇ ਪੀ ਸਕਦੇ ਹੈਗੇ, ਇਹ ਵਧੀਆ ਹੈਗੀ। ਅੱਛਾ, ਕੋਲੈਸਟਰੋਲ ਵਾਸਤੇ ਤੁਸੀਂ ਆਪਣੇ 40 ਗ੍ਰਾਮ ਅਲਸੀ ਲੈਣੀ ਹੈਗੀ, ਚਾਹੇ ਸਾਰੇ ਪਿੰਡ ਦਰਦ ਵੀ ਹੁੰਦਾ, ਕੋਲੈਸਟਰੋਲ ਵਾਸਤੇ ਵੀ ਵਧੀਆ ਹੈ, ਪੇਨ ਵਾਸਤੇ ਵੀ ਵਧੀਆ ਹੈਗੀ। 40 ਗ੍ਰਾਮ ਅਲਸੀ ਲੈਣੀ ਹੈਗੀ। ਪੰਪਕਿਨ ਸੀਡ ਜਿਹੜੇ ਹੁੰਦੇ ਕੱਦੂ ਦੇ ਬੀਜ, ਉਹ 10 ਗ੍ਰਾਮ ਲੈਣੇ ਹੈਗੇ। ਸਨਫਲਾਵਰ ਸੀਡ ਉਹ ਤੁਸੀਂ ਆਪਣੇ 10 ਗ੍ਰਾਮ ਲੈਣੇ ਹੈਗੇ। ਤੇ ਸੌਂਫ 10 ਗ੍ਰਾਮ ਲੈਣੀ ਹੈਗੀ। ਇਹ ਆਪਣੇ ਤੁਸੀਂ ਕੱਟ ਕੇ ਤੁਸੀਂ 1 ਚਮਚਾ ਆਪਣੇ ਰੋਜ਼ ਲੈ ਲਿਆ ਕਰੋ ਇਹਦੇ ਨਾਲ। ਇਹ ਜਿਹਨਾਂ ਨੂੰ ਕੋਈ ਪ੍ਰੈਗਨੈਂਟ ਵੂਮਨ ਹੈਗੇ, ਬੱਚਾ ਜਿਹਨਾਂ ਦੇ ਹੋਣੇ ਵਾਲਾ, ਉਹਨਾਂ ਨੇ ਨਹੀਂ ਲੈਣੀ ਹੈਗੀ ਦਵਾਈ, ਤੇ ਨਾ ਜਿਹਨਾਂ ਦੇ ਕੋਈ ਗਰਮੀ ਹੈ, ਨਕਸੂਰ ਚੱਲਦੀ ਹੁੰਦੀ ਹੈ ਕਿਸੇ ਦੇ, ਉਹਨਾਂ ਨੇ ਨਹੀਂ ਇਹ ਦਵਾਈ ਲੈਣੀ ਗਰਮ, ਇਹ ਉਹਨਾਂ ਨੇ ਨਹੀਂ ਲੈਣੀ ਹੈਗੀ ਜੀ। ਇਹ ਧਿਆਨ ਰੱਖੀਏ ਥੋੜ੍ਹਾ ਜਿਹਾ। ਜਿਹੜੇ ਕਹਿੰਦੇ ਸੀਗੇ ਆਪਣੇ ਪੈਸ ਹੁੰਦਾ ਹੈਗਾ, ਇੰਡੀਆ ਹੀ ਹੈ ਭਾਈ ਕੋਈ, ਉਹ ਆਪਣੇ ਸ਼ਹਿਦ ਲੈਣਾ ਹੈਗਾ 200 ਗ੍ਰਾਮ। ਅਕਰਕਰਾ ਉੱਥੇ ਮਿਲ ਜੂਗਾ ਜੀ ਉਹਨੇ ਪੰਸਾਰੀਆਂ ਦੀ ਦੁਕਾਨ ਤੇ, ਅਕਰਕਰਾ ਉਹ ਲੈਣਾ ਹੈਗਾ 25 ਗ੍ਰਾਮ। ਉਹ ਮਿਕਸ ਕਰਕੇ ਜਾਮ ਜਿਹਾ ਬਣ ਜੂਗਾ ਉਹਨਾਂ ਦਾ, 1 ਚਮਚਾ ਤੁਸੀਂ ਆਪਣੇ ਖਾ ਲਿਆ ਕਰੋ।
ਇਹ ਚੀਜ਼ ਵਧੀਆ ਰਹੂਗੀ ਤੁਹਾਨੂੰ। ਤੇ ਅਦਰਕ ਤੇ ਆਪਣੇ ਲਸਣ ਕੁੱਟ ਕੇ ਉਹਦੀ ਚਟਨੀ ਬਣਾ ਕੇ ਪੇਸਟ ਜਿਹਾ ਬਣਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ, ਉਹਦੇ ਨਾਲ ਵਧੀਆ ਰਹੂਗਾ ਤੁਹਾਨੂੰ। ਫਿਰ ਨਹੀਂ ਤਾਂ 100 ਗ੍ਰਾਮ ਤੁਸੀਂ ਤਿਲਾਂ ਦਾ ਤੇਲ ਲੈਣਾ ਹੈਗਾ, 40 ਗ੍ਰਾਮ ਲੈਣਾ ਹੈਗਾ ਜੀ ਆਪਣੇ ਲਸਣ। ਇਹ ਤੇਲ ਦੇ ਵਿੱਚ ਪਾ ਕੇ ਤੁਸੀਂ ਐਨ ਹੌਲੀ ਮਿੱਠੀ ਅੱਗ ਤੇ ਉਹਨੇ ਸਕਾਈ ਜਾਣਾ, ਸੇਕੀ ਜਾਣਾ ਹੈਗਾ ਜੀ। ਤੇ ਉਹਨੇ ਜਦ ਐਨ ਲਸਣ ਤੈਰ ਕੇ ਆ ਗਿਆ ਉੱਪਰ, ਫਿਰ ਤੁਸੀਂ ਉਹਨੇ ਉਹਨੂੰ ਭੁੰਨ ਲਓ ਤੇਲ ਨੂੰ, ਉਹਦੀ ਤੁਸੀਂ ਮਾਲਿਸ਼ ਕਰਨੀ ਹੈਗੀ। ਤੇ ਉਹਨੇ ਜਿਹੜੇ ਕਹਿੰਦੇ ਸੀਗੇ ਉਹਨੇ ਇਹੀ ਤੇਲ ਜਿਹੜਾ ਹੁਣ ਮੈਂ ਦੱਸਿਆ ਤਿਲਾਂ ਦਾ ਤੇਲ ਤੇ ਲਸਣ, ਜਿਹਨਾਂ ਦੇ ਉਹਨੇ ਗਰਦਨ ਦੁਖਦੀ ਹੈਗੀ, ਗਰਦਨ ਮੈਂ ਕਹਿੰਦੇ ਦਰਦ ਹੁੰਦਾ ਮੋਢੇ ਕੰਨੀ ਨੂੰ ਜਾਂਦਾ ਹੈ, ਗਰਦਨ ਨਹੀਂ ਹਿਲਦੀ, ਇਹ ਤੇਲ ਦੀ ਤੁਸੀਂ ਮਾਲਿਸ਼ ਕਰੋ, ਐਨ ਪੱਕੀ ਗਰੰਟੀ ਹੈ ਜੀ ਇਹਦੇ ਨਾਲ ਹਟ ਜਾਊਗਾ। ਤੇ ਇੱਕ ਤੁਸੀਂ ਆਪਣੇ ਤੁਰੀ ਆਪਣੇ ਲਸਣ ਦੀ ਇਹ ਖਾ ਲਿਆ ਕਰੋ ਜਿਹਨਾਂ ਦੇ ਗਰਦਨ ਸਰਵਾਈਕਲ ਪੇਨ ਜਿਹਨੂੰ ਕਹਿੰਦੇ, ਗਰਦਨ ਦਾ ਦਰਦ ਹੁੰਦਾ, ਇੱਕ ਤੁਰੀ ਸਵੇਰ ਨੂੰ ਲਸਣ ਦੀ ਇਹੀ ਖਾ ਲੈਣੀ ਹੈਗੀ ਤੁਸੀਂ ਖਾਲੀ ਪੇਟ। ਤੇ ਇਹ ਤੇਲ ਦੀ ਤੁਸੀਂ ਮਾਲਿਸ਼ ਕਰੋ ਤੇ ਗਰਦਨ ਦੀ ਐਕਸਰਸਾਈਜ਼ ਕਰੋ, ਜਿਸ ਤਰ੍ਹਾਂ ਖੱਬੇ ਨੂੰ ਘੁਮਾ ਲਈ, ਸੱਜੇ ਨੂੰ, ਮੂਹਰੇ ਨੂੰ, ਪਿੱਛੇ ਨੂੰ, ਐਕਸਰਸਾਈਜ਼ ਕਰੋ ਗਰਦਨ ਦੀ। ਉਹ ਸਰਵਾਈਕਲ ਪੇਨ ਵੀ ਇਹਦੇ ਨਾਲ ਪੱਕੀ ਛੇਤੀ 2 ਕੁ ਵੀਕਾਂ ਵੀ ਹਟ ਜੂਗੀ ਜਿਹਦੇ ਨਾਲ। ਤੇ ਸਰਵਾਈਕਲ ਪੇਨ ਵਾਲੇ ਤੁਸੀਂ ਅੱਧਾ ਚਮਚਾ ਤੁਸੀਂ ਆਪਣੇ ਹਲਦੀ ਦਾ, ਇਹ ਤੁਸੀਂ ਇੱਕ ਹਫ਼ਤਾ ਹੀ ਪੀਣਾ, ਹਲਦੀ ਦਾ ਆਪਣੇ ਦੁੱਧ ਮਾ ਪਾ ਕੇ ਇੱਕ ਹਫ਼ਤੇ ਤੇ ਜ਼ਿਆਦਾ ਨਹੀਂ ਪੀਣਾ ਹੈਗਾ ਜਿਹਨਾਂ ਦੇ ਸਰਵਾਈਕਲ ਪੇਨ ਹੁੰਦੀ। ਇਹ ਤੁਸੀਂ ਯੂਜ਼ ਕਰੋ, ਉਹਦੇ ਵਾਸਤੇ ਵੀ ਠੀਕ ਆ ਜੂਗੀ। ਤੇ ਲੱਤਾਂ ਦੇ ਜਿਹਨਾਂ ਸਰਕੂਲੇਸ਼ਨ ਵਾਸਤੇ ਤੁਸੀਂ ਆਪਣੇ ਬਦਾਮਾਂ ਦੇ, ਨਹੀਂ ਤਾਂ ਬਦਾਮ ਰੋਗ ਦੀ ਮਾਲਿਸ਼ ਕਰ ਸਕਦੇ ਹੈਗੇ ਦੇ ਉੱਤੇ। ਨਹੀਂ ਤਾਂ ਇੰਡੀਆ ਹੀ ਹੈਗਾ ਭਾਈ ਇਹ ਜਿਹਨਾਂ ਦੇ ਪੈਰ ਸੁੰਦੇ ਹੈਗੇ, ਉਹ ਜਾਂ ਨਿੰਬ ਦਾ ਦਰਖਤ ਹੁੰਦਾ ਜੀ, ਉਹਦੀ ਆਪਣੇ ਛਿੱਲਕ ਲੈ ਲੈਣੀ ਹੈ ਬਾਰਕ, ਉਹ ਆਪਣੇ ਤੁਸੀਂ ਉਹਨਾਂ ਦਾ ਪਾਣੀ ਪਾ ਕੇ ਉਹਦਾ ਜਿਸ ਤਰ੍ਹਾਂ ਨਰਮ ਜਿਹਾ ਪੇਸਟ ਜਿਹਾ ਬਣਾ ਲੈਣਾ ਹੈਗਾ ਬਰੀਕ, ਪਾਣੀ ਉਹ ਪਾ ਕੇ ਉਹਦੀ ਮਾਲਿਸ਼ ਕਰੋ, ਉਹਦੇ ਨਾਲ ਵੀ ਐਨ ਤੁਹਾਡੇ ਜਿਹੜੇ ਪੈਰ ਸੁੰਨੇ ਠੀਕ ਹੋ ਜਾਣਗੇ ਜੀ ਉਹਦੇ ਨਾਲ। ਤੇ ਨਹੀਂ ਤਾਂ ਤੁਸੀਂ ਅਸਗੰਧ ਲੈਣੀ ਹੈਗੀ 1 ਚਮਚਾ ਦੇਸੀ ਘੀ, ਉਹਦੇ ਵਿੱਚੋਂ ਮਿਕਸ ਕਰਕੇ ਤੁਸੀਂ 1 ਚਮਚਾ ਇਹ ਤੁਸੀਂ ਖਾਣ ਲਾ ਜਾਓ, ਇਹਦੇ ਨਾਲ ਵੀ ਆਪਣੇ ਪੈਰਾਂ ਦੀ ਸਰਕੂਲੇਸ਼ਨ ਠੀਕ ਹੋ ਜਾਂਦੀ ਹੈ। ਇਹ ਨਾਲ ਇਹਦੇ ਨਾਲ ਫਿਰ ਤੁਸੀਂ ਇੱਕ ਹੋਰ ਦਵਾਈ ਹੈਗੀ, ਇੱਕ ਹੈਗੀ ਸੁੰਡ ਤੇ ਉੱਥੇ ਅਗਰ ਦਵਾਈ ਦਾ ਨਾਮ, ਦੂਸਰੀ ਦਵਾਈ ਦਾ ਨਾਮ ਹੈਗਾ ਅਗਰ। ਸੁੰਡ ਲੈਣੀ ਹੈਗੀ, ਅਗਰ ਲੈਣੀ ਹੈਗੀ, ਇਹ ਬਰਾਬਰ ਲੈ ਕੇ 1 ਚਮਚੇ ਦਾ ਤੁਸੀਂ ਚਾਹ ਜੀ ਬਣਾ ਕੇ ਇਹ ਆਪਣੇ ਪੀਲੇ ਕਰੋ। ਜਿਹੜੇ ਖਾਂਸੀ ਵਾਸਤੇ ਕਹਿੰਦੇ ਸੀਗੇ, ਖਾਂਸੀ ਹੈਗੀ ਉਹ ਤਾਂ ਤੁਸੀਂ ਉਹਨੇ ਜਿਸ ਤਰ੍ਹਾਂ 2 ਚਮਚੇ ਲੈ ਲੈਣੇ ਹੈਗੇ ਲੌਂਗ, ਉਹਨਾਂ ਨੂੰ ਤਵੇ ਦੇ ਉੱਤੇ ਪਾ ਦੇਣਾ ਹੈਗਾ, ਉਹ ਜ਼ਿਆਦਾ ਧੂੰਆਂ ਜਿਹਾ ਉਹਦਾ ਨਿਕਲ ਗਿਆ, ਧੂੰਆਂ ਜਿਹਾ ਹੋਊਗਾ, ਉਹ ਕੱਢ ਲੈਣੇ ਇੱਕ ਪਾਸੇ। ਫਿਰ ਉਨੀਆਂ ਹੀ 2 ਚਮਚੇ ਤੁਸੀਂ ਕਾਲੀਆਂ ਮਿਰਚਾਂ ਲੈਣੀਆਂ ਹੈਗੀਆਂ, ਉਹਨਾਂ ਨੂੰ ਵੀ ਤਵੇ ਤੇ ਜਦੋਂ ਦਾ ਧੂੰਆਂ ਜਿਹਾ ਨਿਕਲ ਗਿਆ ਥੋੜ੍ਹਾ ਜਿਹਾ, ਉਹ ਮਿਕਸ ਕਰਕੇ ਉਹਨਾਂ ਦਾ ਪਾਊਡਰ ਬਣਾ ਲੈਣਾ ਹੈ ਜਮਾਂ ਤੇ ਬਰੀਕ ਪਾਊਡਰ ਬਣਾ ਕੇ ਤੁਸੀਂ ਉਹਨੇ ਉਹਦੇ ਵਿੱਚੋਂ ਇੱਕ ਅੱਧਾ ਚਮਚਾ ਚੱਲ ਠੀਕ ਹੈ ਜੀ, ਜ਼ਿਆਦਾ ਹੈਗੀ ਤਾਂ, ਨਹੀਂ ਤਾਂ ਚੌਥਾ ਹਿੱਸਾ ਚਮਚਾ ਉਹਦੇ ਵਿੱਚੋਂ ਸ਼ਹਿਦ ਪਾ ਕੇ ਤੁਸੀਂ ਆਪਣੇ ਕੌਲੀ ਦੇ ਵਿੱਚੋਂ ਸ਼ਹਿਦ ਪਾ ਕੇ ਆਪਣੇ ਬਣਾ ਲਓ, ਇੱਕ ਉਂਗਲੀ ਨਾਲ ਉਹਨੂੰ ਚੱਟੀ ਚੱਲੋ, ਉਹਦੇ ਨਾਲ ਥਰੀ ਆਪਣੇ ਕਿਸੇ ਕਿਸਮ ਦੀ ਖੰਘ ਹੁੰਦੀ ਹੈ ਉਹ ਆਪਣੇ ਠੀਕ ਹੋ ਜੂਗੀ ਜੀ। ਇਹ ਵਧੀਆ ਚੀਜ਼ ਰਹੂਗੀ ਇਹਦੇ ਵਿੱਚ। ਅੱਛਾ, ਫਿਰ ਅੰਗੂਰ ਵੀ ਠੀਕ ਰਹੋਗੇ ਜੀ, ਜਿਹੜੇ ਕਹਿੰਦੇ ਸੀਗੇ ਆਪਣੇ ਅੰਗੂਰ ਖਾ ਲਏ ਕਰੇ, ਉਹ ਖੰਘ ਨੂੰ ਵੀ ਠੀਕ ਕਰਦੇ ਵੇਲੇ, ਉਹ ਵੀ ਤਾਕਤ ਆ ਜੂਗੀ ਉਹਨਾਂ ਨੂੰ ਜਿਹੜੇ ਕਹਿੰਦੇ ਸੀਗੇ ਖੰਘ ਜੀ ਆਉਂਦੀ ਹੈ ਕਰੋਨੇ ਦੇ ਬਾਅਦ ਜੀ। ਜਾਂ ਫਿਰ ਆਪਣੇ ਕਾਲੀ ਮਿਰਚਾਂ ਤੇ ਸੌਂਫ ਤੇ ਮਲੱਠੀ ਇਹ ਬਰਾਬਰ ਲੈ ਕੇ 1 ਚਮਚਾ ਇਹਦਾ ਤੇ 1 ਚਮਚਾ ਸ਼ਹਿਦ ਦਾ ਇਹ ਮਿਲਾ ਕੇ ਤੁਸੀਂ ਪੀ ਸਕਦੇ ਆ। ਨਹੀਂ ਤਾਂ ਉਹਨੇ ਬਣਿਆ ਬਣਾਇਆ ਜਿਹੜਾ ਦਸ਼ਾਂਦਾ ਹੁੰਦਾ ਜੀ, ਦਸ਼ਾਂਦਾ ਉਹ ਵੀ ਬਹੁਤ ਵਧੀਆ ਚੀਜ਼ ਰਹੂਗੀ। ਬਣਿਆ ਬਣਾਇਆ ਦਸ਼ਾਂਦਾ ਮਿਲਦਾ, ਉਹਦੀ ਚਾਹ ਜੀ ਬਣਾ ਕੇ ਤੁਸੀਂ ਆਪਣੇ ਪੀਲੇ ਕਰੋ। ਜਾਂ ਫਿਰ ਤੁਸੀਂ ਆਪਣੇ ਅਦਰਕ ਦਾ ਰਸ ਤੇ ਸ਼ਹਿਦ ਇਹ ਮਿਲਾ ਕੇ ਵੀ ਚੱਟ ਸਕਦੇ ਹੈਗੇ ਸਵੇਰੇ ਸਾਂਝ। ਨਹੀਂ ਤਾਂ ਉਹਨੇ ਬੜੀ ਇਲਾਇਚੀ ਜਿਹੜੀ ਹੁੰਦੀ ਹੈਗੀ ਉਹਦਾ ਉਹਨੇ ਪਾਊਡਰ ਬਣਾ ਲਓ ਤੁਸੀਂ, ਉਹ ਸ਼ਹਿਦ ਪਾ ਕੇ ਉਹ ਤੁਸੀਂ ਚੱਟ ਸਕਦੇ ਹੈਗੇ। ਅੱਗੇ ਚੱਲਦੇ ਹੈਗੇ। ਨਹੀਂ ਤਾਂ ਫਿਰ ਮਗਾਂ, ਕਾਲੀ ਮਿਰਚਾਂ, ਸੁੰਡ ਇਹ ਬਰਾਬਰ ਲੈਣੀਆਂ, ਅੱਧਾ ਚਮਚਾ ਇਹਦਾ ਤੇ 1 ਚਮਚਾ ਸ਼ਹਿਦ ਦਾ ਇਹ ਮਿਲਾ ਕੇ ਉਂਗਲੀ ਨਾਲ ਚੱਟੀ ਚੱਲੋ। ਜਦੋਂ ਬਲਗਮ ਜੀ ਹੁੰਦੀ ਹੈਗੀ, ਉਹਨਾਂ ਨੂੰ ਫੀਲ ਹੁੰਦਾ ਵੀ ਬਲਗਮ ਹੈਗੀ ਮੇਰੇ ਫੇਫੜਿਆਂ ਨਾਲ, ਤਾਂ ਉਹਨੇ 10 ਮਨੱਕੇ ਦੁੱਧ ਮਾ ਉਬਾਲ ਕੇ ਉਹਨੇ ਪੀ ਸਕਦੇ ਹੈਗੇ ਜੀ। 10 ਮਨੱਕੇ ਪਾ ਲੈ ਕਰੇ, 5-6 ਉਹਨੇ ਕਾਲੀ ਮਿਰਚਾਂ ਪਾ ਕੇ ਉਹ ਉਬਾਲ ਕੇ ਉਹ ਦੁੱਧ ਯੂਜ਼ ਕਰ ਸਕਦੇ ਹੈਗੇ। ਜਾਂ ਫਿਰ ਜਿਹੜੀ ਖੰਜੂਰਾਂ ਹੁੰਦੀਆਂ, ਖੰਜੂਰਾਂ ਕਰੇ ਤਾਂ ਉਹ ਵੀ ਤਾਕਤ ਦੇ ਦਊਗੀਆਂ ਉਹਨਾਂ ਨੂੰ, 5-7 ਖੰਜੂਰਾਂ ਉਹ ਤੁਸੀਂ ਉਹਨੇ ਯੂਜ਼ ਕਰ ਸਕਦੇ ਹੈਗੇ। ਇਹ ਗਲੇ ਬਲਗਮ ਵੀ ਕੱਢ ਦੂੰਗੇ ਅੰਦਰੋਂ, ਗਲੇ ਆਪਣੇ ਵਧੀਆ ਚੀਜ਼ ਹੋਊਗੀ, ਇਹ ਵੀ ਗਲੇ ਤਾਕਤ ਵੀ ਆ ਜੂਗੀ। ਅੱਗੇ ਚੱਲਦੇ ਹੈਗੇ। ਫਿਰ ਨਹੀਂ ਤਾਂ ਇੱਕ ਹੋਰ ਪੱਕਾ ਲਾ ਜਾਏਗਾ ਇਹਦਾ, ਤੁਲਸੀ ਲੈਣੀ ਹੈਗੀ 50 ਗ੍ਰਾਮ, ਹਰੜਾਂ ਲੈਣੀਆਂ ਹੈਗੀਆਂ 50 ਗ੍ਰਾਮ ਤੇ ਮਿਸ਼ਰੀ ਲੈਣੀ ਹੈਗੀ 50 ਗ੍ਰਾਮ। ਇਹ ਤਿੰਨੇ ਚੀਜ਼ਾਂ ਲੈ ਕੇ ਅੱਧਾ ਚਮਚਾ ਇਹਦਾ ਤੇ ਅੱਧਾ ਚਮਚਾ ਸ਼ਹਿਦ ਦਾ ਇਹ ਲੈ ਕਰੋ। ਇਹ ਬਲਗਮ ਵਾਸਤੇ, ਖਾਂਸੀ ਵਾਸਤੇ ਉਹਨੇ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਿਹੜੇ ਨਮੋਨੀਆ ਵਾਸਤੇ ਪੁੱਛਦੇ ਸੀਗੇ ਇਹ ਇੱਥੇ ਤਾਂ ਸ਼ਾਇਦ ਨਹੀਂ ਮਿਲੇ, ਮਿੱਠਾ ਤੇਲੀਆ ਕਹਿੰਦੇ ਇਹਨੂੰ ਜੀ। ਇਹਦੀ ਮਿੱਠਾ ਤੇਲੀਆ ਅੱਧੀ ਥੋੜਾ ਜਿਹੀ ਲੈਣਾ ਹੈਗਾ, ਬਾਹਲਾ ਨਹੀਂ, ਜਿਸ ਤਰ੍ਹਾਂ
ਇੱਕ ਚੁਟਕੀ ਲੈ ਕੇ ਉਹਦੇ ਵੀ 2 ਹਿੱਸੇ ਕਰ ਲੈਣੇ ਹੈਗੇ, ਥੋੜ੍ਹਾ ਜਿਹਾ ਹੀ ਹੈ, ਕੋਸੇ ਪਾਣੀ ਨਾਲ ਲੈ ਲਓ। ਇਹ ਉਹਨੇ ਵਧੀਆ ਚੀਜ਼ ਰਹਿੰਦੀ ਹੈ ਨਮੂਨੀਆ ਵਾਲਿਆਂ ਵਾਸਤੇ। ਅੱਛਾ, ਫਿਰ ਉਹਨੇ ਲਸਣ ਦਾ ਰਸ ਨਮੂਨੀਆ ਵਾਸਤੇ ਵਧੀਆ ਚੰਗਾ ਰਹੂਗਾ ਤੁਹਾਨੂੰ। 1 ਚਮਚਾ ਲਸਣ ਦਾ ਰਸ ਅਤੇ ਪਾਣੀ ਉਹਨੇ ਮਿਲਾ ਕੇ ਤੁਸੀਂ ਉਹ ਕੋਸੇ ਜਿਹੇ ਪਾਣੀ ਵਿੱਚ ਪਾ ਕੇ ਉਹ ਤੁਸੀਂ ਉਹਨੇ ਲੈ ਸਕਦੇ ਹੈਗੇ। ਫਿਰ ਉਹਨੇ ਤੁਲਸੀ ਵਧੀਆ ਚੀਜ਼ ਰਹਿੰਦੀ ਹੈ ਨਮੂਨੀਆ ਵਾਲਿਆਂ ਵਾਸਤੇ, ਜਿਹਨਾਂ ਨਮੂਨੀਆ ਹੈਗਾ। 1 ਚਮਚਾ ਤੁਸੀਂ ਤੁਲਸੀ ਲੈ ਲਓ, 5-4 ਕਾਲੀਆਂ ਮਿਰਚਾਂ ਲੈ ਲਓ, 2-3 ਲੌਂਗ ਲੈ ਲਓ। ਇਹ ਉਬਾਲ ਕੇ ਇਹਦੀ ਚਾਹ ਜੀ ਬਣਾ ਕੇ ਤੁਸੀਂ ਉਹਨੇ ਪੀਣ ਲਾ ਜਾਓ, ਇਹ ਬਹੁਤ ਵਧੀਆ ਚੀਜ਼ ਰਹੂਗੀ। ਅੱਛਾ, ਫਿਰ ਓਲੀਵ ਆਇਲ ਨਮੂਨੀਆ ਵਾਲਿਆਂ ਵਾਸਤੇ ਵਧੀਆ ਚੰਗਾ ਰਹਿੰਦਾ ਜੀ। 2 ਚਮਚੇ ਭਾਵੇਂ ਓਲੀਵ ਆਇਲ ਦੇ ਲੈ ਲਓ, ਇਹ ਵਧੀਆ ਚੀਜ਼ ਹੈਗੀ। ਫਿਰ ਮਗਾਂ, ਸੁੰਡ, ਕਾਲੀ ਮਿਰਚਾਂ ਜਿਹੜਾ ਪਹਿਲਾਂ ਦੱਸ ਕੇ ਹਟਿਆ, ਇਹ ਬਰਾਬਰ ਲੈ ਕੇ 1 ਚਮਚਾ ਇਹਦਾ ਅਤੇ 1 ਚਮਚਾ ਸ਼ਹਿਦ ਦਾ, ਇਹ ਆਪਣੇ ਤੁਸੀਂ ਲੈ ਸਕਦੇ ਹੈਗੇ। ਫਿਰ ਲਸਣ ਦੀ ਗੱਠੀ ਆਪਣੇ ਕੋਲ ਰੱਖ ਲਓ ਕੋਈ, ਜਾਂ ਪੋਟਲੀਆਂ ਬੰਨ੍ਹ ਕੇ ਉਹਨੂੰ ਕੁੱਟ ਕੇ ਉਹ ਵਾਰ ਜਿੰਨਾ ਸੁੰਘੋਗੇ ਉਨਾ ਛੇਤੀ ਨਮੂਨੀਆ ਨੂੰ ਆਰਾਮ ਆਊਗਾ ਜੀ। ਲਸਣ ਸੁੰਘੀ ਹੋ ਜਾਣਾ ਜਦ ਵੀ ਤੁਹਾਨੂੰ ਟਾਈਮ ਲੱਗਦਾ ਹੈਗਾ। ਫਿਰ ਇੱਕ ਪੱਕਾ ਇਲਾਜ ਹੈਗਾ ਇਹ, ਜੇ ਤੁਹਾਡੀਆਂ ਪਸਲੀਆਂ ਦੁਖਦੀਆਂ ਹੀ ਰਹਿੰਦੀਆਂ ਨਮੂਨੀਆ ਵਾਲਿਆਂ ਵਾਸਤੇ, ਇਹ ਤਾਰਪੀਨ ਦਾ ਤੇਲ ਲੈਣਾ ਤੁਸੀਂ ਆਪਣੇ 2 ਚਮਚੇ, 2-3 ਚਮਚੇ ਤਾਰਪੀਨ ਦਾ ਤੇਲ ਲੈਣਾ ਹੈਗਾ। ਉਸਦੇ ਦੁੱਗਣਾ ਜਿੰਨਾ ਤੁਸੀਂ ਲਿਆ ਉਹਦਾ ਤਿਲਾਂ ਦਾ ਤੇਲ ਲੈਣਾ ਹੈਗਾ। ਜੇ 2 ਚਮਚੇ ਤਾਰਪੀਨ ਦਾ ਤੇਲ ਹੈ ਤਾਂ 4 ਚਮਚੇ ਤਿਲਾਂ ਦਾ ਤੇਲ ਲੈਣਾ ਹੈਗਾ। ਅਤੇ ਅੱਧੀ ਕੁ ਟਿੱਕੀ ਦੇ ਵਿੱਚੋਂ ਮੁਸ਼ਕ ਦੀ ਪਾ ਲੈਣੀ ਹੈਗੀ, ਪੀ ਕੇ ਉਹਨੂੰ ਐਨ ਹਿਲਾ ਕੇ ਉਹਦੀ ਮਾਲਿਸ਼ ਕਰਨੀ ਹੈਗੀ ਜੀ ਆਪਣੇ ਛਾਤੀ ਦੇ ਛਾਤੀ ਦੇ ਉੱਤੇ, ਫੇਫੜਿਆਂ ਦੇ, ਪਸਲੀਆਂ ਦੇ ਉੱਤੇ ਐਨ ਚੰਗੀ ਤਰ੍ਹਾਂ ਮਾਲਿਸ਼ ਕਰਕੇ ਉੱਪਰੋਂ ਹਵਾ ਨਹੀਂ ਲੱਗਣ ਦੇਣੀ। ਫਿਰ ਇਹਨੂੰ ਜਾਂ ਤਾਂ ਕੱਪੜੇ ਲੈ ਕੇ ਪੈ ਜਾਓ, ਜਾਂ ਫਿਰ ਉਹਨੇ ਕੋਈ ਲਪੇਟ ਦਿਓ ਕੱਪੜਾ ਜਾਂ ਫਿਰ ਮਾੜਾ ਮੋਟਾ ਤੁਸੀਂ ਆਪਣੇ ਸੇਕ ਵੀ ਦੇ ਸਕਦੇ ਹੈਗੇ, ਚਾਹੇ ਤਾਂ ਗਰਮ ਪਾਣੀ ਦੀ ਬੋਤਲ ਨਾਲ ਦੇ ਦਿਓ ਅਤੇ ਮਾਲਿਸ਼ ਦੇ ਬਾਅਦ ਨਾ, ਜਾਂ ਹੀਟ ਪੈਡ ਨਾਲ ਦੇ ਦਿਓ, ਉਹਦੇ ਨਾਲ ਆਪਣਾ ਠੀਕ ਰਹਿੰਦਾ ਹੈਗਾ ਜੀ। ਜਿਹੜੇ ਕਹਿੰਦੇ ਸੀਗੇ ਉਹਨੇ ਸਾਹ ਫੁੱਲਦਾ ਹੈਗਾ, ਉਹ ਆਪਣੇ ਕਈ ਵਾਰੀ ਲੰਗਸ ਮਾ ਪਾਣੀ ਭਰ ਜਾਂਦਾ ਜੀ, ਉਹਦੇ ਨਾਲ ਵੀ ਸਾਹ ਫੁੱਲਣ ਲੱਗ ਜਾਂਦਾ ਹੈਗਾ। ਉਹ ਤੁਸੀਂ ਆਪਣੇ ਤੁਲਸੀ ਦਾ ਆਪਣੇ ਯੂਜ਼ ਕਰੋ, ਜਾਂ ਤਾਂ ਤੁਲਸੀ ਦੀ ਚਾਹ ਬਣਾ ਕੇ ਪੀਓ ਸਵੇਰ ਸਾਂਝ, ਜਾਂ ਆਪਣੇ ਤੁਲਸੀ ਦਾ ਰਸ ਮਿਲੇ ਜਾਂਦਾ ਹੈਗਾ ਹੁਣ ਸਟੋਰਾਂ 'ਚ, ਉੱਥੇ ਬੋਤਲਾਂ 'ਚ, ਉਹ ਤੁਸੀਂ ਆਪਣੇ 1 ਚਮਚਾ ਗਰਮ ਪਾਣੀ ਨਾਲ ਪਾ ਕੇ ਉਹ ਆਪਣੇ ਪੀ ਲਓ, ਇਹ ਵੀ ਵਧੀਆ ਚੀਜ਼ ਰਹੂਗੀ ਸਾਰੇ ਵਾਸਤੇ। ਜਾਂ ਫਿਰ ਜਿਨ੍ਹਾਂ ਦਾ ਸਾਹ ਫੁੱਲਦਾ ਹੈਗਾ, ਉਹ ਤੁਸੀਂ ਆਪਣੇ 25 ਗ੍ਰਾਮ ਤੁਸੀਂ ਅਰਿੰਡ ਦਾ ਤੇਲ ਲੈਣਾ ਹੈਗਾ ਅਤੇ 50 ਗ੍ਰਾਮ ਵਿੱਚੋਂ ਸ਼ਹਿਦ ਪਾਉਣਾ ਹੈਗਾ ਮਿਕਸ। ਇਹ ਤੁਸੀਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਲਓ। ਜਿਹੜਾ ਦਮਾ ਹੋਇਆ ਵਾ, ਸਾਹ ਫੁੱਲਦਾ ਹੈਗਾ, ਉਹ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ ਫਿਰ ਸੁੰਡ, ਕਾਲੀ ਮਿਰਚਾਂ ਅਤੇ ਹਲਦੀ, ਜੇ ਉਹਨਾਂ ਨੂੰ ਬ੍ਰੌਂਕਾਈਟਿਸ ਦੀ ਪ੍ਰੋਬਲਮ ਹੋਈ ਉਹਦੇ ਨਾਲ ਵੀ ਹੋ ਸਕਦਾ ਜੀ, ਵੀ ਉਹਨੇ ਸੋਜਿਸ਼ ਆ ਜਾਂਦੀ ਹੈ ਸਾਹ ਦੀ ਨਾਲੀ ਦੇ ਵਿੱਚੋਂ ਬ੍ਰੌਂਕਾਈਟਿਸ ਦੀ, ਤਾਂ ਵੀ ਉਹਨੇ ਹੋ ਜਾਂਦਾ। ਅਤੇ ਇਹਦੇ ਵਿੱਚੋਂ ਤੁਸੀਂ ਇਹ 3 ਚੀਜ਼ਾਂ ਲੈਣੀਆਂ ਹੈਗੀਆਂ। ਇਹਦਾ ਅੱਧਾ ਹੀ ਚਮਚਾ ਤੁਸੀਂ ਕੋਸੇ ਪਾਣੀ ਨਾਲ ਲੈਣਾ ਹੈਗਾ, ਸੁੰਡ, ਕਾਲੀ ਮਿਰਚਾਂ ਅਤੇ ਹਲਦੀ। ਇਹ ਤੁਸੀਂ ਆਪਣੇ 2 ਦਿਨ ਵਿੱਚ ਤੁਹਾਨੂੰ ਐਨ ਪਤਾ ਲੱਗ ਜੂਗਾ ਜੀ, ਬਹੁਤ ਛੇਤੀ ਇਹਦੇ ਨਾਲ ਇਸ ਤਰ੍ਹਾਂ ਫਰਕ ਪੈ ਜਾਂਦਾ ਹੈਗਾ ਜੀ। ਚਲੋ ਠੀਕ ਹੈ ਜੀ, ਜਿਹੜੇ ਬਾਕੀ ਰਹਿ ਗਏ ਅਗਲੇ ਹਫ਼ਤੇ ਸਹੀ। ਥੈਂਕ ਯੂ ਜੀ, ਬਹੁਤ ਧੰਨਵਾਦ। ਸਰੋਤਿਆਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ ਸਨ ਸਾਡੇ ਨਾਲ ਜਗਵੀਰ ਸਿੰਘ ਜੀ ਜੁੜਦੇ ਨੇ ਅਤੇ ਬਹੁਤ ਸਾਰੇ ਨੁਸਖੇ ਦੱਸਦੇ ਨੇ। ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਇਹ ਵੀ ਦੱਸ ਦਈਏ ਸਾਡੇ ਕੋਲ ਡਾਕਟਰ ਕੋਈ ਨਹੀਂ ਹੁੰਦਾ, ਸਿਰਫ ਹੋਮ ਰੈਮਡੀ ਦੀ ਗੱਲ ਕਰਦੇ ਹਾਂ।